ਤੇ ਵੇਲਣੇ ਤੇ ਜੇ ਪੜਨਾ ਨਹੀਂ ਤੇ ਸਿੱਖ ਇੰਨਾ ਕਦਰ ਕਰਦੇ ਹੁੰਦੇ ਸੀ ਮੁਸਲਮਾਨਾਂ ਦਾ, ਉਹ ਗੋਡਿਆਂ ਪਾਨੇ ਰੇੜ ਕੇ ਆਣ ਕੇ ਤੇ ਹੱਥ ਚੁੰਮਦੇ ਹੁੰਦੇ ਜਿਵੇਂ ਆਪਾਂ ਸੈਯਦ ਨੂੰ ਸਲਾਮ ਕਰਦੇ ਹਾਂ ਨਾ, ਇਸ ਤਰ੍ਹਾਂ ਆਣ ਕੇ ਕਹਿਣਾ ਮੀਏ ਆ ਗਿਆ। ਯਾਨੀ ਬਾਬਿਆਂ ਦਾ ਇੰਨਾ ਇਹਤਰਾਮ ਕਰਦੇ ਸੀ, ਬਾਬਿਆਂ ਦਾ ਇੰਨਾ ਇਹਤਰਾਮ ਕਰਦੇ ਸੀ। ਨੇ ਗੋਡਿਆਂ ਭਾਲਾਂ ਕੇ ਰਹਿਣਾ, ਹਾਂਜੀ ਹੱਥ ਚੁੰਮਣੇ ਉਹਨਾਂ ਦੇ। ਹਾਂਜੀ ਕਿਆ ਬਾਤ। ਤੇ ਕਹਿਣਾ ਮੀਏ ਆ ਗਿਆ, ਤੇ ਮੰਜੀ ਨਾ ਹੋਵੇ ਤੇ ਕੱਪੜਾ ਵਿਛਾ ਕੇ ਦੇਣਾ ਬਹਿਣ ਵਾਸਤੇ। ਅੱਛਾ, ਉਹਨਾਂ ਸਿੱਖਾਂ ਨੇ। ਹਾਂਜੀ ਤਾਂ ਤੁਸੀਂ ਹੁਣ ਇੰਡੀਆ ਗਏ ਸੀ, ਹਾਂਜੀ ਇੰਡੀਆ ਤੁਸੀਂ ਉੱਥੇ ਜਾ ਕੇ ਆਪਣੇ ਪਿੰਡ ਗਏ ਸੀ, ਜਿਹੜੇ ਪਿੰਡ ਤੁਸੀਂ ਰਹਿੰਦੇ? ਹਾਂਜੀ ਆਪਣੇ ਪਿੰਡ ਗਏ, ਆਪਣੇ ਮੁਰੱਬੇ ਗਏ ਆ। ਉਦੋਂ ਟੂਐਲ ਖੂਹ ਲੱਗਾ ਸੀ, ਅੱਛਾ ਹੁਣ ਟੂਐਲ ਲੱਗਾ ਸੀ। ਗੱਡੀ ਜਾ ਕੇ ਹੁਣ ਪਿੰਡ ਦਾ ਉਹੀ ਨਾਮ ਆ? ਉਹੀ ਨਾਮ ਹੈ ਪਿੰਡ ਦਾ। ਹੈ ਪਿੰਡ ਦਾ ਨਾਮ ਹੀ ਉਹੋ ਹੀ ਆ। ਤੇ ਨੀਵੀਂ ਤਲਵੰਡੀ? ਸਾਡੇ ਖੂਹ ਦਾ ਵੀ ਉਹੋ ਹੀ ਨਾਂ ਚੱਲਣ ਡਿਆ, ਲੁਹਾਰਾਂ ਵਾਲਾ ਖੂਹ ਵੱਜਦਾ ਸੀਗਾ। ਅੱਛਾ, ਅੱਜ ਵੀ ਉਹ ਲੁਹਾਰਾਂ ਵਾਲਾ ਹੀ। ਅੱਛਾ ਆਪਣੇ ਮੁਰੱਬੇ ਜਾ ਕੇ ਬ੍ਰੇਕ ਗੱਡੀ ਦੀ ਲਾਈ ਅਸੀਂ। ਅੱਛਾ ਜਿਸ ਵੇਲੇ ਉੱਥੇ ਫਿਰੇ ਤੁਰੇ 4 ਚਫੇਰੇ, ਮੈਂ ਹੱਥ ਮੂੰਹ ਧੋਤਾ, ਟੂਐਲ ਚੱਲਣ ਡਿਆ ਸੀ। ਸਿੱਖ ਲੰਮਾ ਪਿਆ ਪਰਾਂ ਟਾਹਲੀ ਥੱਲੇ। ਅੱਛਾ, ਉਹ ਵੀ ਉੱਠ ਕੇ, ਮੈਂ ਜਦੋਂ ਬਾਹਰ ਪਰਾਂ ਫਿਰ ਫੁਰ ਕੇ ਆਇਆ ਨਾ, ਉਦੋਂ ਆਣ ਕੇ ਮਿਲਿਆ। 2 ਮੁੰਡੇ ਮੇਰੇ ਨਾਲ ਸੀਗੇ। ਜਿਸ ਵੇਲੇ ਗਏ ਤੇ ਸੁਲਤਾਨਪੁਰ ਸਟੇਸ਼ਨ ਜਿਸ ਤਰ੍ਹਾਂ ਪਹਿਲੇ ਵਕਤ ਛੱਡ ਕੇ ਆਏ ਸੀਗੇ, ਉਹ ਉਸੇ ਤਰ੍ਹਾਂ ਹੀ ਖੜੇ, ਕਿਸੇ ਨੇ ਪਲਸਤਰ ਵੀ ਨਹੀਂ ਕੀਤੇ। ਅੱਛਾ, ਲਾਈਨ ਦੇ ਨਾਲ ਨਾਲ ਹੀ ਜਿਹੜੀ ਫੋਟੋ ਵਾਸਤੇ ਲਾਈਨ ਆਉਂਦੀ ਸੀ ਨਾ, ਉਹੋ ਹੀ ਲਾਈਨ ਸੀਗੀ। ਤੇ ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਪਹਿਲਾਂ ਵੀ ਮੈਂ ਇੱਥੇ ਫਿਰ ਕੇ ਗਿਆ। ਅੱਛਾ, ਪਹਿਲਾਂ ਵੀ ਮੈਂ ਫਿਰ ਕੇ ਗਿਆ। 4 ਆਨੇ ਮੇਰੇ ਲੱਗੇ ਸੀ ਟਿਕਟ ਤੇ 8 ਆਨੇ ਮੇਰੇ ਭਰਾ ਦੇ ਵੱਡੇ ਦੇ ਲੱਗੇ ਸੀਗੇ। ਹਰੂਨਾਬਾਦ ਦਾ ਨਾਂ ਹੈ ਬਦਰੂ ਵਾਲਾ, ਤੇ ਮਰੋਟ ਦਾ ਫੂਲੜੇ ਦਾ ਨਾਂ ਹੈ, ਅਫੋਟਾਬਾਦ ਦਾ ਨਾਂ ਹੈ ਫੂਲੜਾ। ਫੂਲੜਾ, ਅੱਛਾ। ਹਾਂ, ਬੌਲ ਨਗਰ ਦਾ ਨਾਂ ਹੈ ਰੋਜਾਂ ਵਾਲੀ। ਹਾਂ, ਜਿਸ ਵੇਲੇ ਅਸੀਂ ਤੁਰਦੇ ਤੁਰਦੇ ਦਰਿਆ ਤੇ ਗਏ ਤੇ ਵੇਖਿਆ ਕਿ ਉਹ ਜਿਹੜਾ ਰਾਤ ਦਾ ਕਾਫਲਾ ਗਿਆ ਸੀ, ਉਹ ਮਾਈਆਂ ਵੱਡੀਆਂ ਪਈਆਂ। ਗੱਡੇ ਗੱਲ ਆ ਵੀ ਟੱਗੇ ਵੱਜੇ ਨਾਲ। ਹਾਂ, ਤੇ ਬੱਚੇ ਜਿਹੜੇ ਸੀ ਉਹ ਜੀਂਦੇ ਸ਼ੀਰ ਚੁੰਗਣ ਲੈ ਮਾਵਾਂ ਨੂੰ। ਮਾਵਾਂ ਵੱਡੀਆਂ ਪਈਆਂ, ਮਾਵਾਂ ਵੱਡੀਆਂ। ਉਧਰੋਂ ਗੱਲ ਆ ਬਈ ਸਿੱਖਾਂ ਨੇ ਹਮਲਾ ਕਰ ਦਿੱਤਾ ਅਗਲੇ ਪਾਸੋਂ ਵੀ ਤੇ ਪਿੱਛੋਂ ਤੁਹਾਡੇ ਕਾਫਲੇ ਤੇ, ਸਾਡੇ ਕਾਫਲੇ। ਕਾਫੀ ਔਰਤਾਂ ਜਿਹੜੀਆਂ ਸੀ 25-30 ਉਹਨਾਂ ਨੇ ਇਕੱਠੀਆਂ ਹੋ ਕੇ ਦਰਿਆ ਛਾਲ ਮਾਰ ਦਿੱਤੀ। ਤੁਹਾਡੇ ਨਾਲ ਕਾਫਲੇ ਦੀਆਂ ਸੀ ਜਿਹੜੀਆਂ? ਕਾਫਲੇ ਦੀ ਉਹਨਾਂ ਕਿ ਇੱਜ਼ਤ ਨਹੀਂ ਕਾਫਰਾਂ ਨੂੰ ਦੇਣੀ। ਤੇ ਗੱਲ ਇਹ ਵੀ ਦਰਿਆ ਛਾਲਾਂ ਮਾਰ ਗਈ। ਨਹਿਰ ਤੇ ਜਿਸ ਵੇਲੇ ਪੁਲ ਤੇ ਚੜੇ ਨਾ, ਤੇ ਕੋਈ 2 ਕਿੱਲੇ ਪਿਛਾਂ ਹੀ ਸੀ ਤੇ ਬਦਬੂ ਬੜੀ। ਜਿਸ ਵੇਲੇ ਪੁਲ ਤੇ ਚੜੇ ਤੇ ਵੇਖਿਆ ਕਿ ਨਹਿਰ ਦੇ ਨਾਲ ਕਾਫਲਾ ਬੈਠਾ ਸੀ, ਤੇ ਬੈਠਾ ਸੀਗਾ ਬਹੁਤ ਹੀ ਵੱਡਾ ਬੇਹਿਸਾਬ ਜਿਹਾ ਆਦਮੀ ਸੀ ਕੋਈ। ਉਹ ਸਿੱਖਾਂ ਨੇ ਵੱਢ ਟੋਕੇ, ਹਿੰਦੂਆਂ ਨੇ, ਉਹ ਮਲੱਟਾਂ ਨੇ ਤੇ ਡੋਗਰਿਆਂ ਨੇ ਅੱਗ ਲਾਈ। ਅੱਗ ਲਾ ਕੇ ਸਾੜ ਕੇ ਉਹਨਾਂ ਨੂੰ ਨਹਿਰ ਰੋੜੀ। ਨਹਿਰ ਰੋੜੀ ਤੇ ਅੱਜ ਜਿਵੇਂ ਹੱਥ ਦੀਆਂ ਉਂਗਲਾਂ ਹਨ ਨਾ, ਇਸ ਤਰ੍ਹਾਂ ਸੁੰਡੇ ਜਿਹੜੇ ਸੀ ਨਾ, ਉਹ ਸੜਕ ਦੇ ਉੱਤੇ ਤੁਰੇ ਫਿਰਨ ਤੇ ਸੜਕ ਤੋਂ ਪਾਸੇ ਤੁਰੇ ਫਿਰਨ। ਬਿਸਮਿल्लाहिर्रहमानिर्रहीम, अल्लाहुम्मा सल्ली अला मुहम्मद व अला आलि मुहम्मद व बारिक वसल्लम। ਲੱਖਾਂ ਕਰੋੜਾਂ ਦਰੂਦ ਸੋਹਣੇ ਕਮਲੀ ਵਾਲੇ ਆਕਾ ਹਜ਼ਰਤ ਮੁਹੰਮਦ ਮੁਸਤਫਾ सल्लल्लाहु अलैहि वसल्लम ते आप दी आल ते आप दे सहाबा ते। नाज़रीन, मैं वसीम हैदर अली PhD पंजाबी स्टूडियो तो अज तुहाडे लई 147 दी प्रोग्राम लैके हाज़र हाँ। ते अज तुहाडी मुलाकात बाबा जी होरां नाल करवावांगे जिहड़े रियासत करपूसला तो आए, और उन्हां नूं अपने पिंड दी याद इन्नी सताउंदी सी कि वो फिर अज तो 3 साल पहलों फिर गए और जाके अपना पिंड वेख के आए, वो जगह वेख के आए। बाबा जी नाल अज गल्लां सांझियां करदे हां। तुहाडे नाल बाबा जी होरां नी मुलाकात करवाने आ। बाबा जी होरी अपनियां गल्लां सांझियां करनगे कि ना उत्थे हुण गए ते की वेख्या, जदों अगे रहिंदे सी ते अगे किवें दे हालात उन्हां वेखे। आओ बाबा जी नाल गलबात करदे हां। अस्सलाम वालेकुम बुजुर्गो। वालेकुम अस्सलाम। की हाल है तुहाडा? शुक्र अल्हम्दुलिल्लाह, अल्लाह ताला दा लख शुक्र है। की नाम तुहाडा जी? मेरा नाम जी हाजी ताज मोहम्मद। हाजी ताज मोहम्मद जी। तुहाडे वालिद साहब दा? मोहम्मद बख्श जी। तुसी ਜਦੋਂ ਵੰਡ ਪਈ ਆ ਉਦੋਂ ਕਿੰਨੀ ਕੁ ਉਮਰ ਸੀ ਤੁਹਾਡੀ? 14-15 ਸਾਲ ਦੀ ਉਮਰ ਸੀ ਮੇਰੀ। 14-15 ਸਾਲ ਸੀ ਜੀ। ਕਿਹੜੇ ਜ਼ਿਲ੍ਹੇ ਤੋਂ ਆਏ ਤੁਸੀਂ? ਜ਼ਿਲ੍ਹਾ ਜਲੰਧਰ ਤੋਂ। ਤਹਿਸੀਲ ਨਕੋਦਰ। ਅੱਛਾ, ਪਿੰਡ ਕਿਹੜਾ ਸੀ ਉੱਥੇ ਆਪਣਾ? ਪਿੰਡ ਨੀਵੀਂ ਤਲਵੰਡੀ, ਰਿਆਸਤ ਕਰਪੂਥਲਾ। ਅੱਛਾ, ਰਿਆਸਤ ਕਰਪੂਥਲਾ ਸੀ। ਹਾਂਜੀ। ਪਿੰਡ ਤੁਹਾਡਾ ਸੀ ਨੀਵੀਂ ਤਲਵੰਡੀ। ਹਾਂਜੀ। ਵਾਵਾ ਵੱਡਾ ਪਿੰਡ ਸੀ? ਵਾਵਾ ਵੱਡਾ ਪਿੰਡ। ਹਾਂਜੀ, ਬਹੁਤ ਵੱਡਾ ਪਿੰਡ ਸੀ। ਅੱਛਾ, ਉਹਦੇ ਵਿੱਚ ਕੌਣ ਬਰਾਦਰੀਆਂ ਰਹਿੰਦੀਆਂ ਸੀ ਵਿੱਚ?
ਕੋਈ ਬਿਆਦਰੀ ਨਹੀਂ ਸੀ। ਅਸੀਂ ਸੀਗੇ ਮੁਗਲਾਂ ਦੇ 5 ਘਰ ਸੀਗੇ, ਅੱਛਾ, ਬਾਕੀ ਸਮਝ ਲਾ ਸਾਰਾ ਪਿੰਡ ਰਜਪੂਤਾਂ ਦਾ ਸੀ। ਰਾਜਪੂਤਾਂ ਦਾ ਸੀ, ਮੁਸਲਮਾਨ ਸੀ? ਮੁਸਲਮਾਨ। ਅੱਛਾ ਅੱਛਾ, ਸਾਰਾ ਪਿੰਡ ਹੀ ਮੁਸਲਮਾਨਾਂ ਦਾ ਸੀ? ਸਾਰਾ ਪੂਰਾ ਪਿੰਡ ਮੁਸਲਮਾਨਾਂ ਦਾ ਸੀ। ਸਾਡੇ ਗੁਆਂਢ ਸੀ ਚੂੜਿਆਂ ਦੀ ਬਸਤੀ, ਤੋਂ ਉਹਦੇ ਨਾਲ ਪਿੰਡ ਸੀ ਕਲੈੜਾਂ ਸਿੱਖਾਂ ਦਾ। ਅੱਛਾ, 3 ਮਰਬੇ 4 ਮਰਬੇ ਹਟਮਾ ਸੀ ਪਿੰਡ। ਤੁਹਾਡੇ ਪਿੰਡ ਦੇ ਨਾਲ ਹੋਰ ਕਿਹੜੇ ਕਿਹੜੇ ਪਿੰਡ ਸੀ? ਹੋਰ ਉਹ ਗਾਂ ਸੀਗੇ, ਕਾਨਾ ਸੀਗਾ ਤੇ ਚੌਧਰੀਆਂ ਦੀ ਤਲਵੰਡੀ, ਉਹ ਵੀ ਸਾਡੇ ਤੋਂ ਅੱਗੇ ਸੀਗੀ। ਅੱਛਾ ਅੱਛਾ, ਹਾਂ, ਉਹ 3-4 ਪਿੰਡ ਸੀ ਉਸੇ ਰੋਡ ਤੇ। ਅੱਛਾ ਅੱਛਾ, ਹਾਂ। ਤੇ ਤੁਸੀਂ ਉੱਥੇ 14-15 ਸਾਲ ਉਮਰ ਸੀ ਤੁਹਾਡੀ? ਹਾਂ, 14-15 ਸਾਲ ਉਮਰ ਸੀ ਮੇਰੀ। ਮੈਂ ਮਾਲ ਚਾਰਦਾ ਹਿੰਦੁਸਤਾਨੋਂ ਆਇਆ। ਅੱਛਾ, ਮਾਲ ਚਾਰਦੇ ਹੁੰਦੇ ਸੀ ਜੀ। ਵਾਲਦ ਸਾਹਿਬ ਕੀ ਕੰਮ ਕਰਦੇ ਸੀ? ਵਾਲਦ ਸਾਹਿਬ ਵਾਈ ਦਾ ਕਰਦੇ ਸੀ। ਵਾਈ ਕਰਦੇ ਸੀ ਉੱਥੇ? ਹਾਂਜੀ। ਅੱਛਾ ਅੱਛਾ, ਤੇ ਤੁਸੀਂ ਮਾਲ ਚਾਰਿਆ ਕਰਦੇ ਸੀ? ਹਾਂ, ਸਾਡਾ ਬਚਪਨ ਸੀਗਾ ਉਦੋਂ, ਨੇੜੇ ਸਕੂਲ ਤੇ ਹੈ ਕੋਈ ਨਹੀਂ ਸੀ। ਜਦੋਂ ਮਾੜਾ ਜਿਹਾ ਬੱਚਾ ਗੱਲ ਹੋਈ ਸਾਹਮਣੀ, ਛੋਟਾ ਫੜਾ ਕੇ ਮਾਲ ਮਗਰ ਲਾ ਦੇਣਾ। ਜੂ ਖੁੱਲੀ ਬਥੇਰੀ ਸੀ ਮਾਲ ਚਾਰ ਨੂੰ, ਉੱਥੇ ਮਾਲ ਚਾਰਦੇ ਰਹਿਣਾ ਸਾਰੀ ਦਿਹਾੜੀ, ਸ਼ਾਮ ਨੂੰ ਘਰ ਆ ਜਾਣਾ। ਅੱਛਾ ਅੱਛਾ ਅੱਛਾ, ਹਾਂ ਸਹੀ ਸਹੀ। ਤੇ ਇਹ ਫਿਰ ਜਦੋਂ ਵੰਡ ਪਈ ਆ ਜੀ ਆ, ਉਦੋਂ ਕਿੱਦਾਂ ਆਏ ਫਿਰ ਤੁਸੀਂ ਉੱਥੋਂ? ਕੀ ਸੂਰਤ ਹਾਲ ਬਣੀ? ਕਿੱਦਾਂ ਜੀ ਇਸੇ ਤਰ੍ਹਾਂ 2-3 ਦਿਨ ਹੋ ਗਏ ਸੀ, 5 ਦਿਨ ਬਲਕਿ ਤੇ ਮਹੀਨਾ ਗੱਲ ਚੱਲਦੀ ਰਹੀ ਵੀ ਇਹ ਜੀ ਹਿੰਦੁਸਤਾਨ ਪਾਕਿਸਤਾਨ ਬਣ ਗਿਆ, ਇੱਥੋਂ ਆਪਾਂ ਉੱਠਣਾ ਹੈ, ਇੱਥੋਂ ਚਲੇ ਜਾਣਾ। ਉਹ ਗੱਲ ਹੁੰਦੀ ਰਹੀ। ਇੱਕ ਦਿਨ ਅਸਰ ਦਾ ਟਾਈਮ ਸੀ ਤੇ ਮਾਈਆਂ ਨੇ ਹਾਂਡੀਆਂ ਹੁੰਡੀਆਂ ਰੱਖੀਆਂ ਤੇ ਕਹਿਣ ਲੱਗੇ ਵੀ ਕਾਲੀ ਤੇ ਗੱਲ ਹੈ ਵੀ ਡੋਗਰਾ ਇਕੱਠੇ ਹੋ ਕੇ ਤੇ ਗੱਲ ਹੈ ਵੀ ਉਹ ਜਸਾ ਹੁੰਦੇ ਆ, ਉਹ ਮਾਰਦੇ ਆ। ਅੱਛਾ, ਵੱਢ ਟੋਕ ਕੀਤੀ ਜਾਂਦੇ ਆ। ਉਸੇ ਵੇਲੇ ਉਹ ਸਾਰੇ ਪਿੰਡ ਨੇ ਗੱਲ ਆ ਵੀ ਹਾਂਡੀਆਂ ਪੱਕਦੀਆਂ, ਕਈਆਂ ਮਾਈਆਂ ਨੇ ਬਿੱਲੂ ਕਰਕੇ ਸਿਰ ਤੇ ਰੱਖ ਲਈਆਂ, ਕਮਾਦਾਂ ਨੂੰ ਮੜ ਗਿਆ, ਲੁਕਦੇ ਲੁਕਾਉਂਦੇ। ਤੇ ਘਰ ਦਾ ਸਮਾਨ ਸਮੂਨ ਸਾਰਾ? ਘਰ ਦਾ ਸਮਾਨ ਜਿੱਥੇ ਕਿਸੇ ਦਾ ਪਿਆ ਸੀਗਾ, ਉਹ ਅਸੀਂ ਉਦੋਂ 4 ਪੈਰ ਪਹਿਲੇ ਅਸੀਂ ਇਹ ਕੀਤਾ ਸੀਗਾ। ਕਹਿੰਦੇ ਸੀ ਵੀ ਅੱਜ ਸਵੇਰੇ ਉੱਠਣਾ ਪੈਣਾ। ਤੇ ਮੇਰੀ ਮਾਂ ਮੈਨੂੰ ਕਹਿੰਦੀ ਆ ਬਈ ਪੁੱਤ ਆਪਣੇ ਘੇ ਪਿਆ ਹੈ ਤੇ ਆਪਾਂ ਉਹ ਕਿਸ ਕੰਮ ਤੇ ਇਹ ਦੇ ਦਈਏ ਲੋਕਾਂ ਨੂੰ ਵਰਤਾਈਏ। ਉਹ ਪਾ ਕੇ ਪਲੇਟਾਂ 'ਚ ਦੇਣ ਲੱਗ ਪਈ। ਮਣ ਘੇ ਦਾ ਸੀਗਾ ਜਿਹੜਾ ਮੈਂ ਲੋਕਾਂ ਦੇ ਘਰਾਂ ਦੇ ਵਿੱਚ ਦੇ ਕੇ ਆਇਆ। ਆਪ ਉਹਨੇ ਚੱਕੀ ਨਾਲ ਚੌਲ ਪੀ ਕੇ ਤੇ ਪਿੱਲੀਆਂ ਬਣਾ ਲਈਆਂ। ਉਹ ਪਿੱਲੀਆਂ ਬਣਾ ਕੇ ਤੇ ਇੱਕ ਡੱਬਾ ਸੀਗਾ ਉਹਦੇ ਵਿੱਚ ਪਾ ਲਈਆਂ। ਅੱਛਾ, ਜਿਸ ਵੇਲੇ ਪਿੰਡੋਂ ਨਿਕਲੇ ਉਹ ਡੱਬਾ ਚੁੱਕਿਆ, ਪਿਓ ਸਾਡੇ ਦਾ ਹੁੱਕਾ ਸੀ ਉਹਦੇ ਕੋਲ ਸੀ, ਤੰਬਾਕੂ ਇੱਕ ਸਾਫੇ ਜਿਹਾ ਤੇ ਲੜ ਬੰਨਿਆ, ਉਹ ਲੈ ਕੇ ਤੇ ਉੱਥੋਂ ਨਿਕਲਿਆ। ਅੱਛਾ, ਉਦੋਂ ਅੱਗੇ ਇੱਕ ਛੋਟੀਆਂ ਕਲਾੜਾਂ ਸੀਗੀਆਂ ਲੈਣ ਦੇ ਨਾਲ, ਜਦੋਂ ਰਿਆਸਤ ਕਪੂਰਥਲੇ ਨੂੰ ਜਾਈਏ ਤੇ। ਅੱਛਾ, ਉੱਥੇ ਗੱਲ ਇਹ ਹੈ ਵੀ ਉਹ ਸਾਡਾ ਕੈਂਪ ਬਣ ਗਿਆ। ਜਿਸ ਵੇਲੇ ਕੈਂਪ ਬਣ ਗਿਆ ਉੱਥੇ ਰਹੇ 3 ਦਿਨ ਬੈਠੇ। ਛੋਟੀ ਈਦ ਪੜ੍ਹੀ ਉੱਥੇ ਅਸੀਂ। ਇੱਕ ਟੋਲਾ ਆਇਆ ਤੇ ਆਣ ਕੇ ਕਹਿਣ ਲੱਗਾ ਵੀ ਸਵੇਰ ਨੂੰ ਇੱਥੋਂ ਤੁਸੀਂ ਉੱਠਣਾ, ਹਾਂ ਤੇ ਰਿਆਸਤ ਕਪੂਰਥਲੇ ਜਾਣਾ ਤੁਸੀਂ। ਚਲੋ ਜੀ, ਉਹਨਾਂ ਨੇ ਬੰਦਿਆਂ ਨਾਲ ਪਾਸੇ ਕਰਕੇ ਗੱਲ ਕੀਤੀ ਤੇ ਉਹ ਬੰਦਿਆਂ ਨੇ, ਕੋਈ ਮਾਈਆਂ ਨੇ ਟੂੰਬਾਂ ਲਾ ਕੇ, ਕਿਸੇ ਨੇ ਪੈਸੇ ਉਹ ਇਕੱਠੇ ਕਰਕੇ ਲੈ ਗਿਆ। ਤੁਹਾਨੂੰ ਕਹਿੰਦੇ ਰਾਤ ਨੂੰ ਉੱਥੋਂ ਖਤਰਾ ਬਹੁਤ ਦਰਿਆ ਤੇ ਉੱਥੋਂ ਲੰਘਾ ਦਿਆਂਗੇ। ਉਹਨਾਂ ਨੇ ਚੋਰੀ, ਉਹ ਜਿਹੜਿਆਂ ਬੰਦਿਆਂ ਨੇ ਪੈਸੇ ਦਿੱਤੇ ਸੀ, ਉਹ ਰਾਤ ਨੂੰ ਸੁੱਤੇ ਪਏ ਉੱਠ ਕੇ ਤੇ ਸਾਡੇ ਅੱਧੇ ਕਾਫਲੇ ਤੋਂ ਇਲਾਵਾ ਅੱਧਾ ਕਾਫਲਾ ਜਿਹੜਾ ਉੱਠ ਕੇ ਚਲੇ ਗਿਆ। ਜਿਸ ਵੇਲੇ ਚਲੇ ਗਿਆ, ਸਾਨੂੰ ਬਾਅਦ ਦੇ ਵਿੱਚ ਦੇਖਿਆ, ਜਿਸ ਵੇਲੇ ਸੁੱਤੇ ਉੱਠੇ ਮੁੜ ਕੇ ਗੱਲ ਇਹ ਹੈ ਵੀ ਐਲਾਨ ਹੋ ਗਿਆ ਵੀ ਕਾਫਲਾ ਸੂਰਜ ਨਿਕਲਿਆ ਤੇ ਤੁਰ ਪਵੋਗੇ। ਜਿਸ ਵੇਲੇ ਅਸੀਂ ਤੁਰਦੇ ਤੁਰਦੇ ਦਰਿਆ ਤੇ ਗਏ ਤੇ ਵੇਖਿਆ ਕਿ ਉਹ ਜਿਹੜਾ ਰਾਤ ਦਾ ਕਾਫਲਾ ਗਿਆ ਸੀ, ਉਹ ਮਾਈਆਂ ਵੱਡੀਆਂ ਪਈਆਂ। ਗੱਡੇ ਗੱਲ ਆ ਵੀ ਢੱਗੇ ਵੱਜੇ ਨਾਲ, ਹਾਂ ਤੇ ਬੱਚੇ ਜਿਹੜੇ ਸੀ ਉਹ ਜੀ ਦੇ ਸ਼ੀਰ ਚੂਣ ਲੈ ਮਾਵਾਂ ਨੂੰ। ਮਾਵਾਂ ਵੱਡੀਆਂ ਪਈਆਂ, ਮਾਵਾਂ ਵੱਡੀਆਂ। ਉਧਰੋਂ ਗੱਲ ਆ ਬਈ ਸਿੱਖਾਂ ਨੇ ਹਮਲਾ ਕਰ ਦਿੱਤਾ ਅਗਲੇ ਪਾਸਿਓਂ ਮਿੰਦੇ ਪਿੱਛੋਂ ਤੁਹਾਡੇ ਕਾਫਲੇ ਤੇ। ਸਾਡੇ ਕਾਫਲੇ ਤੇ ਕਾਫੀ ਔਰਤਾਂ ਜਿਹੜੀਆਂ ਸੀ 25-30 ਉਹਨਾਂ ਨੇ ਇਕੱਠੀਆਂ ਹੋ ਕੇ ਦਰਿਆ ਛਾਲ ਮਾਰ ਦਿੱਤੀ। ਤੁਹਾਡੇ ਨਾਲ ਕਾਫਲੇ ਦੀਆਂ ਸੀ ਜਿਹੜੀਆਂ? ਕਾਫਲੇ ਦੀਆਂ। ਉਹਨਾਂ ਕਿ ਇੱਜ਼ਤ ਨਹੀਂ ਕਾਫਰਾਂ ਨੂੰ ਦੇਣੀ ਤੇ ਗੱਲ ਇਹ ਵੀ ਦਰਿਆ ਛਾਲਾਂ ਮਾਰ ਗਈਆਂ। ਅਸੀਂ ਉਹ ਮਰਿੰਦੇ ਕਟਿੰਦੇ ਇਸੇ ਤਰ੍ਹਾਂ ਹੀ ਸ਼ਾਮ ਨੂੰ ਰਿਆਸਤ ਕਪੂਰਥਲੇ ਪਹੁੰਚੇ। ਉੱਥੇ ਬੈਠੇ, ਉੱਥੇ ਅੱਗੇ
8-10 ਪਿੰਡਾਂ ਦਾ ਆਵਾਮ ਜਿਹੜਾ ਸੀ ਉਹ ਬੈਠਾ ਸੀ। ਅੱਛਾ। ਉੱਥੇ ਰਿਸ਼ਤੇਦਾਰ ਵੀ ਸੀ ਸਾਡੇ, ਸਕੀ ਭੈਣ ਸੀ ਇੱਕ। ਜਿਸ ਵੇਲੇ ਉਹ ਬੈਠੇ ਸੀ ਤੇ ਉਹਨਾਂ ਨੂੰ ਪਤਾ ਲੱਗਾ ਤੇ ਉਹ ਲੱਭਣ ਲੱਗ ਪਏ ਤੁਹਾਨੂੰ? ਹਾਂ। ਅੱਛਾ। ਲੱਭਦੇ ਅੱਧੀ ਰਾਤ ਤੋਂ ਪਿੱਛੇ ਅਸੀਂ ਇਕੱਠੇ ਹੋਏ। ਇਕੱਠੇ ਹੋ ਕੇ ਫਿਰ ਭਰਾਵਾਂ ਨੂੰ ਭਰਾ ਲੱਭਣ ਲੱਗ ਪਏ ਇੱਕ ਦੂਸਰੇ ਨੂੰ। ਦਿਨ ਚੜ੍ਹਦੇ ਤੱਕ ਅਸੀਂ ਸਾਰੇ ਰਿਸ਼ਤੇਦਾਰ ਜਿਹੜੇ ਸੀ ਉਹ ਇੱਕ ਸਾਥ ਇਕੱਠੇ ਹੋ ਗਏ। ਉੱਥੇ ਰਿਹਾ ਫਿਰ 1.5-2 ਮਹੀਨੇ ਕਾਫਲਾ ਉੱਥੇ ਸਾਡਾ। ਅੱਛਾ। ਫਿਰ ਉਥੋਂ ਕਾਫਲਾ ਜਿਸ ਵੇਲੇ ਤੁਰਿਆ ਤੇ ਫਿਰ ਅੰਮ੍ਰਿਤਸਰ ਵਾਲਾ ਜਿਹੜਾ ਰੋਡ ਆ ਨਾ ਇਹਦੇ ਤੇ ਆਏ। ਤੇ ਇੱਕ ਗਾਂ ਹੁੰਦੀ ਸੀ ਸਾਡੀ ਭੈਣ ਨੂੰ ਦਿੱਤੀ ਹੋਈ ਤੇ ਉਹਦਾ ਬੱਚਾ ਤੇ ਚੂੜਿਆਂ ਨੇ ਖਾ ਲਿਆ ਫੜ ਕੇ। ਤੇ ਗਾਂ ਨੇ ਨਾ ਭੱਜਣਾ, ਚੌਂ ਪੈਰੀ ਆਉਣਾ, ਆਣ ਕੇ ਤੇ ਦੁੱਧ ਚਵਾ ਕੇ ਤੇ ਚਲੀ ਗਈ। ਅੱਛਾ। ਜਿਸ ਵੇਲੇ ਉਹ ਕਾਫਲਾ ਸਾਡਾ ਉੱਠਿਆ ਤੇ ਅਸੀਂ ਚੋ ਕੇ ਹਟੇ ਤੇ ਨਾਲ ਸਾਡੇ ਉਹ ਨਾ ਮਗਰ ਗੱਲ ਇਹ ਵੀ ਕਾਫਲੇ ਦੇ ਵਿੱਚ ਤੁਰੀ ਆਈ। ਕਾਫਲੇ ਦੇ ਨਾਲ ਆਪੇ ਤੁਰੀ ਆਈ? ਆਪੇ ਤੁਰੀ ਆਈ। ਕਾਫਲੇ ਦੇ ਵਿੱਚ ਵੜ ਕੇ ਬੰਦਿਆਂ ਦੇ ਤੁਰੀ ਰਹੀ। ਜਿਸ ਵੇਲੇ ਬਿਆਸੇ ਤੇ ਸ਼ਾਮ ਨੂੰ ਪਹੁੰਚੇ ਨਾ, ਤੁਰ ਕੇ ਥੱਕੀ ਦੁਨੀਆ ਸੀਗੀ। ਦਰਿਆ ਸੁੱਕਾ ਪਿਆ। ਦਰਿਆ ਸੁੱਕਾ ਪਿਆ। ਜਿਸ ਵੇਲੇ ਦੇਖਿਆ ਕੋਈ ਦੁਨੀਆ ਦਰਿਆ ਦੇ ਪੇੜ 'ਚ ਬਹਿ ਗਈ, ਕੋਈ ਅਗਲੇ ਪਾਸੇ ਲੰਘ ਗਈ। ਦੇਖਿਆ ਤੇ ਅਗਲੇ ਪਾਸੇ ਲੈਣ ਦੇ ਨਾਲ ਸਰਕਾਰੀ ਮਕਾਨ ਹੁਣ ਥੋੜੇ ਜਿਹੇ। ਚਲੋ ਜੀ, ਉੱਥੇ ਲੈਣ ਤੋਂ ਅਸੀਂ ਪਰਾਂ ਹੋ ਕੇ ਤੇ ਉੱਥੇ ਬਹਿ ਕੇ ਕੱਪੜੇ ਸਿੱਟ ਲੈ। ਕਿਸੇ ਨੇ ਦਲੀਆ ਪਕਾ ਕੇ ਖਾ ਲਿਆ, ਕਿਸੇ ਨੇ ਬੱਕਰੀਆਂ ਖਾ ਲਈਆਂ। ਖਾ ਪੀ ਕੇ ਤੇ ਬੱਚੇ ਜਿਹੜੇ ਸੀ ਉਹ ਸੌਂ ਗਏ। ਰਾਤ ਦੇ 11 ਜਿਸ ਵੇਲੇ ਇਸ਼ਾ ਦਾ ਟਾਈਮ ਹੋਇਆ ਨਾ ਤੇ ਦਰਿਆ ਦੇ ਪੇੜ ਦੇ ਵਿੱਚ ਜਿਹੜੇ ਲੋਕ ਬੈਠੇ ਸੀ, ਉਹ ਦਰਵੇਸ਼ ਇੱਕ ਮਧਰੇ ਜੇ ਕਰਦਾ ਹੋਵੇ ਤੇ ਉਹ ਹਰੀ ਚੁੰਨੀ ਉਹਦੇ ਕੋਲ ਤੇ ਉਹਨੇ ਉਂਗਲ ਦੇ ਉੱਤੇ ਟੰਗੀ ਹੋਈ ਤੇ ਫੇਰ ਲਿਆ ਤੇ ਲੋਕਾਂ ਨੂੰ ਕਹਿੰਦਾ ਦਰਿਆ ਦੇ ਵਿੱਚ ਪਾਣੀ ਆ ਗਿਆ। ਲੋਕ ਉਹ ਦਰਿਆ ਦੇ ਪੇੜ ਚੋਂ ਉੱਠ ਕੇ ਤੇ ਬਾਹਰ। ਅੱਛਾ। ਕੋਈ ਕਹੀ ਜਾਵੇ ਐਵੇਂ ਭੌਂਕੀ ਜਾਂਦਾ, ਟਾਈਮ ਨਾਲ ਬੈਠੇ ਰਹੋ। ਕੋਈ ਜਿਹੜੇ ਲੋਕ ਸੀ ਉੱਠ ਕੇ ਬਾਹਰ ਨਿਕਲ ਗਏ। ਜਦੋਂ ਅੱਧਾ ਘੰਟਾ ਲੰਘਿਆ ਤੇ ਜਿਵੇਂ ਕੱਟੇ ਦਾ ਅੜਾਟ ਪੈਂਦਾ ਹੈ ਨਾ, ਇਸ ਤਰ੍ਹਾਂ ਆਵਾਜ਼ ਆਉਣ ਲੱਗ ਪਈ। ਜਿਸ ਵੇਲੇ ਆਵਾਜ਼ ਆਉਣ ਲੱਗ ਪਈ ਤੇ ਦੇਖਿਆ ਕਿ ਬੰਦਿਆਂ ਨੇ ਜਿਸ ਵੇਲੇ ਤੇ 12 ਫੁੱਟ ਟੱਕਰ ਸਿੱਧੀ ਪਾਣੀ ਦੀ। ਅੱਛਾ। ਰਾਤ ਇਸੇ ਤਰ੍ਹਾਂ ਗੁਜ਼ਰੀ। ਰਾਤ ਦੇ 12-1 ਵਜੇ ਕਣੀਆਂ ਵੀ ਪਈਆਂ। ਅਸੀਂ ਉੱਠ ਕੇ ਤੇ ਉਹ ਕਮਰਿਆਂ ਜਿਹਾਂ ਨੂੰ ਭੱਜੇ। ਉੱਥੇ ਵੇਖਿਆ ਕਿ ਤੇ ਇੱਕ ਮਾਈ ਖੜੀ ਹੈਗੀ। ਮਾਈ ਉਹ ਕੋਈ 6 ਫੁੱਟ ਕੱਦ ਹੋਵੇ ਉਹਦਾ। ਅੱਛਾ। ਉਹ ਜਿਹੜਾ ਬੰਦਾ ਜਾਵੇ ਨੇੜੇ ਉਹਨੂੰ ਫੜੇ ਬਾਹੋਂ ਤੇ ਵਗਾ ਦੇਵੇ, ਕਵੇ ਮੇਰੇ ਬੱਚੇ ਆ ਇੱਥੇ ਅੰਦਰ। ਅੱਛਾ। ਉਹ ਅੰਦਰ ਨਾ ਵੜਨ ਦੇਵੇ। ਜਿਸ ਵੇਲੇ ਸਾਡਾ ਪਿਓ ਲੈ ਕੇ ਸਾਨੂੰ, ਮਾਂ ਮੇਰੀ ਤੇ ਗੱਲ ਹੈ ਵੀ ਉੱਥੇ ਪਹੁੰਚੇ, ਪਿਓ ਮੇਰੇ ਨੇ ਬਾਹੋਂ ਫੜਿਆ। ਮੈਂ ਛੋਟਾ ਸੀ ਸਾਰਿਆਂ ਤੋਂ। ਅੱਛਾ। ਤੇ ਉਹ ਕਹਿੰਦੀ ਆ ਵੀ ਇੱਥੇ ਅੰਦਰ ਨਹੀਂ ਵੜਨਾ, ਪਰਾਂ ਦਫਾ ਹੋ ਜਾਓ ਕਿਸੇ ਪਾਸੇ। ਉਹ ਪਿਓ ਮੇਰੇ ਨੇ ਕੀਤਾ ਗਾਂਹ ਹੋ ਕੇ ਤੇ ਆਸਰਾ ਕੀਤਾ ਅੰਦਰ ਵੜਨ ਦਾ। ਉਹ ਹੱਥੀ ਪੈ ਗਈ। ਉਹ ਪਿਓ ਮੇਰੇ ਨੇ ਫੜੀ ਬਾਂਹ ਤੋਂ ਤੇ ਫੜ ਕੇ ਤੇ ਵਗਾਤੀ ਪਰ। ਅੱਛਾ। ਉਹ ਗਈ 6-7 ਕਰਮਾਂ ਰੇੜਦੀ ਗਈ ਤੇ ਉੱਠ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਨੀ ਬੋਤੀ ਨੀ ਡਾਚੀ ਨੀ, ਆਪਣੀਆਂ ਧੀਆਂ ਨੂੰ ਆਵਾਜ਼ਾਂ ਮਾਰੇ। ਉਹਨਾਂ ਦੇ ਇਸ ਤਰ੍ਹਾਂ ਦੇ ਨਾਂ ਰੱਖੇ ਹੋਏ। ਤੇ ਉਹ ਵੇਖਿਆ ਜਿਸ ਵੇਲੇ ਤੇ ਹਰ ਬੰਦੇ ਨੂੰ ਕੋਈ ਫੁੱਟ 1.5 ਫੁੱਟ ਉੱਚੀਆਂ। ਅੱਛਾ। 2 ਜਣੀਆਂ ਭੱਜੀਆਂ ਹੋਣ। ਉਦੋਂ ਨੂੰ ਅਸੀਂ ਅੰਦਰ ਵੜ ਗਏ। ਅੱਛਾ। ਅੰਦਰ ਵੜ ਕੇ ਮੋਹਰੇ ਮੀਆਂ ਵੀ ਨਹੀਂ ਖੜੇ ਸੀਗੇ। ਮੀਆਂ ਨੇ ਕਿਹਾ ਜਿਹੜਾ ਇਧਰ ਨੇੜੇ ਆ ਨਾ ਦਰਵਾਜ਼ੇ ਦੇ, ਉਹ ਕੁੱਟ ਕੇ ਫਲਾਹ ਕਰ ਦੇਂਗੇ, ਭੱਜ। ਚਲੇ ਗਈਆਂ ਉਹ। ਕਣੀਆਂ ਪੈਂਦੀਆਂ ਪੁੰਦੀਆਂ ਰਹੀਆਂ। ਜਿਸ ਵੇਲੇ ਸੁਬਾਹ ਦੀ ਲੋ ਲੱਗੀ, ਉੱਠੇ, ਕਿਸੇ ਨੇ ਨਮਾਜ਼ ਪੜ੍ਹੀ, ਹੱਥ ਮੂੰਹ ਧੋਤਾ। ਮਾਈਆਂ ਗੱਲ ਹੈ ਵੀ ਉਹ ਰੋਟੀਆਂ ਪਕਾਉਣ ਲੱਗੀਆਂ, ਬਾਲਣ ਨਾ ਲੱਭੇ। ਤੇ ਬੰਦੇ ਕਹਿੰਦੇ ਆ ਵੀ ਦਰਿਆ ਦੇ ਵਿੱਚ ਸਮਾਨ ਬਹੁਤ ਰੁੜਿਆ ਹੁੰਦਾ। ਸਾਲਮ ਕੁੱਪ ਤੂੜੀ ਦੇ ਵੱਜੇ ਹੋਏ ਆ, ਜਿਹੜੇ ਕੁੱਪ ਵੱਜਿਆ ਹੁੰਦਾ ਨਾ ਮੂਸਲ, ਇਹ ਉਸੇ ਤਰ੍ਹਾਂ ਰੁੜੇ ਆਉਣ। ਅੱਛਾ। ਖੁਰਲੀਆਂ ਦੇ ਨਾਲ ਪਸ਼ੂ ਵੱਜੇ ਹੋਏ ਤੇ ਖੁਰਲੀਆਂ ਦੀਆਂ ਖੁਰਲੀਆਂ ਰੁੜੀਆਂ ਹੋਣ। ਉਹ ਬੰਦੇ ਹੁਣ ਦਰਿਆ ਤੇ ਖੜੇ ਹੋ ਕੇ ਵੇਖਣ ਦਾ ਕਾਫਲਾ ਜਿਹੜਾ ਸੀ ਅੱਧਾ ਕੁ ਰੁੜ ਗਿਆ। ਉਹ ਫੌਜ ਨੇ ਅਗਲੇ ਪਾਸੇ
रस्से सिट के तो जेदा किसी का हथ पै जाए रस्से नूं उन्होंने खिंच के बाहर कढ़ लैन। कुछ दुनिया रुड़ गई, कोई निकलिया ही बाहर। होया ये भी वो शतीरियां दो रुड़ियां होण ते बंदे कहंदे बई इन्हां नूं फड़िए। प्यो मेरे ने कीता, वो खदर जिहा दा साफा सी ओहदे, उन्हें तेड़ करके ते गल है बई ਅਸੀਂ ਕਿਹਾ ਰੋਟੀ ਨੂੰ ਅਸੀਂ ਫਿੱਟੇ ਕਰਦੇ, ਰੋਟੀ ਨਹੀਂ ਖਾਂਦੇ ਤੇ ਤੁਸੀਂ ਮੀਆਂ ਦਰਿਆ ਛਾਲ ਨਾ ਮਾਰੋ। ਅੱਛਾ ਹਾਂ ਉਹ ਕਹਿਣ ਲੱਗੇ ਨਹੀਂ ਕੁਛ ਨਹੀਂ ਹੁੰਦਾ। ਦਰਿਆ 'ਚ ਕਾਹਤੋਂ ਛਾਲ ਮਾਰਨ ਲੱਗੇ ਸੀ? ਉਹ ਸ਼ਤੀਰੀਆਂ ਫੜਨ ਵਾਸਤੇ। ਅੱਛਾ ਅੱਛਾ। ਉਹਨਾਂ ਨੇ ਕੀ ਕੰਮ ਕੀਤਾ, ਉਹ ਸ਼ਤੀਰੀਆਂ ਦੇ ਵਿਚਾਲੇ ਕਰਕੇ ਦੋਹਾਂ ਦੇ ਛਾਲ ਮਾਰ ਦਿੱਤੀ। ਨਾ ਸਾਡੇ ਤੁਹਾਡੇ ਦਾਦਾ ਨੇ ਕਿ ਤੁਹਾਡੇ ਵਾਲਦ ਨੇ? ਵਾਲਦ ਮੇਰੇ ਨੇ। ਅੱਛਾ। ਜਿਸ ਵੇਲੇ ਛਾਲ ਮਾਰ ਦਿੱਤੀ ਉਹਨੇ ਵਿਗੇ ਕਿਤੇ ਜਾ ਕੇ ਨਾ ਦੋਵੇਂ ਸ਼ਤੀਰੀਆਂ ਬਗਲਾਂ 'ਚ ਲੈ ਕੇ ਤੇ ਇੱਕ ਪਾਸੇ ਲਾ ਲਈਆਂ। ਵਾਹ ਬਈ ਵਾਹ। ਬੰਦਿਆਂ ਨੂੰ ਕਹਿੰਦਾ ਸਾਫਾ ਸਿੱਟੋ, ਉਹਨੂੰ ਸਾਫਾ ਗਏ ਸਿੱਟਿਆ ਥੱਲੇ ਤੇ ਉਹਨਾਂ ਨੇ ਉਹ ਸ਼ਤੀਰੀ ਨੂੰ ਬੰਨ ਦਿੱਤਾ। ਸ਼ਤੀਰੀ ਖਿੱਚ ਕੇ ਬਾਹਰ ਕੱਢ ਲਈ, ਮੁੜ ਕੇ ਦੂਈ ਕੱਢੀ ਬਾਹਰ, ਦੂਸਰੀ ਕੱਢ ਕੇ ਫਿਰ ਆਪ ਸਾਫੇ ਦਾ ਲੜ ਫੜ ਕੇ ਤੇ ਬਾਹਰ ਨਿਕਲਿਆ। ਲੈਣ ਦੀ ਲਿਆ ਕੇ ਕੁਹਾੜੇ ਨਾਲ ਪਾੜੀਆਂ ਪਾੜ ਕੇ ਮਾਈਆਂ ਨੂੰ ਦਿੱਤੀਆਂ। ਰੋਟੀਆਂ ਟੁੱਕ ਪਕਾਉਣ ਲੱਗ ਪਏ। ਕਿਸੇ ਨੇ 2 ਰੋਟੀਆਂ ਪਕਾਈਆਂ, ਕਿਸੇ ਨੇ 4 ਪਕਾਈਆਂ। ਉਹਨੇ ਚਿਰ ਨੂੰ ਸੀਟੀ ਵੱਜ ਗਈ। ਸੀਟੀ ਵੱਜ ਗਈ, ਕਾਫਲਾ ਫਿਰ ਉੱਠ ਕੇ ਤੁਰ ਪਏ। ਅੱਛਾ। ਜਿਸ ਵੇਲੇ ਅੱਗੇ ਗਏ ਤੇ 3 ਮੀਲ ਤੇ ਜਾ ਕੇ ਅੱਗੋਂ ਖਲਚੀਆਂ ਵਾਲੀ ਨਹਿਰ ਵੱਜਦੀ ਆ, ਅੰਮ੍ਰਿਤਸਰ ਤੋਂ ਪਿੱਛੇ। ਅੱਛਾ। ਜਿਸ ਵੇਲੇ ਉਸ ਨਹਿਰ ਤੇ ਪਹੁੰਚੇ ਤੇ ਵੇਖਿਆ ਕਿ ਤੇ ਬਦਬੂ ਬੜੀ। ਨਹਿਰ ਤੇ ਜਿਸ ਵੇਲੇ ਪੁਲ ਤੇ ਚੜੇ ਨਾ ਤਾਂ ਕੋਈ 2 ਕਿੱਲੇ ਪਿਛਾਂ ਹੀ ਸੀ ਤੇ ਬਦਬੂ ਬੜੀ। ਜਿਸ ਵੇਲੇ ਪੁਲ ਤੇ ਚੜੇ ਤੇ ਵੇਖਿਆ ਕਿ ਨਹਿਰ ਦੇ ਨਾਲ ਕਾਫਲਾ ਬੈਠਾ ਸੀ ਤੇ ਬੈਠਾ ਸੀਗਾ ਬਹੁਤ ਹੀ ਵੱਡਾ ਬੇਹਿਸਾਬ ਜਿਹਾ ਆਦਮੀ ਸੀ ਕੋਈ। ਉਹ ਸਿੱਖਾਂ ਨੇ ਵੱਢ ਟੋਕੇ, ਹਿੰਦੂਆਂ ਨੇ, ਉਹ ਮਲੱਟਾਂ ਨੇ ਤੇ ਡੋਗਰਿਆਂ ਨੇ ਅੱਗ ਲਾਈ। ਅੱਗ ਲਾ ਕੇ ਸਾੜ ਕੇ ਉਹਨਾਂ ਨੂੰ ਤੇ ਨਹਿਰ ਰੋੜੀ। ਨਹਿਰ ਰੋੜੀ ਤੇ ਅੱਜ ਜਿਵੇਂ ਹੱਥ ਦੀਆਂ ਉਂਗਲਾਂ ਹਨ ਨਾ, ਇਸ ਤਰ੍ਹਾਂ ਸੁੰਡੇ ਜਿਹੜੇ ਸੀ ਨਾ ਉਹ ਸੜਕ ਦੇ ਉੱਤੇ ਤੁਰੇ ਫਿਰਨ ਤੇ ਸੜਕ ਤੋਂ ਪਾਸੇ ਤੁਰੇ ਫਿਰਨ। ਜਿਸ ਵੇਲੇ ਤੁਰੇ ਫਿਰਨ ਅਸੀਂ ਮੂੰਹ ਬੰਨ ਕੇ 3 ਮੀਲਾਂ ਦੇ ਵਿੱਚ ਉਹ ਕਾਫਲਾ ਬੈਠਾ ਸੀ। ਪੂਰੇ ਕਾਫਲੇ ਦੇ ਵਿੱਚੋਂ ਇੱਕ ਬੰਦਾ ਗਾਲੇ ਬਚਿਆ ਸੀ, ਜਿਹੜਾ ਉਹ ਪਤਾ ਨਹੀਂ ਕਿਵੇਂ ਚੋਰੀ ਨਿਕਲਣ ਨੂੰ ਕੇ ਕਿਸੇ ਪਾਸੇ ਡਰ ਕੇ ਪਾਸੇ ਹੋ ਗਿਆ। ਉਹ ਉਹਨਾਂ ਕੋਲ ਬਚ ਗਿਆ। ਉਹ ਲਾਹੌਰ ਪੜਿਆ। ਉਹਨੇ ਲਾਹੌਰ ਆਣ ਕੇ ਗੱਲ ਇਹ ਵੀ ਫੌਜ ਨੂੰ ਕਿਹਾ। ਇੱਥੋਂ ਫੌਜ ਗੱਲ ਇਹ ਵੀ ਉਧਰ ਨੂੰ ਤੁਰ ਪਈ, ਅਸੀਂ ਉਧਰ ਤੁਰੇ ਆਉਂਦੇ ਸੀ। ਅੰਮ੍ਰਿਤਸਰੋਂ ਇਹਨਾਂ ਨੇ ਸਿੱਖਾਂ ਨੇ ਹਿੰਦੂ ਨੇ ਟਰੱਕ ਭੇਜ ਦਿੱਤੇ। ਹਿੰਦੂ ਨੇ ਜਿਸ ਵੇਲੇ ਟਰੱਕ ਭੇਜ ਦਿੱਤੇ ਤੇ ਜਾ ਕੇ ਅੱਧਾ ਕਾਫਲਾ ਟਰੱਕਾਂ 'ਚ ਲੱਦ ਲਿਆ। ਲੱਦ ਕੇ ਤੇ ਕਹਿਣ ਲੱਗੇ ਨਹੀਂ ਤੁਹਾਨੂੰ ਪਾਕਿਸਤਾਨ ਪਹੁੰਚਾਉਣਾ। ਉਹ ਲਿਆ ਕੇ ਜ਼ਖੀਰੇ 'ਚ ਲਾਤਾ। ਅੱਛਾ, ਧੋਖੇ ਨਾਲ ਲੈ ਆਏ? ਹਾਂ। ਅੱਛਾ। ਅੱਧਾ ਪਿੱਛੇ ਤੁਰਿਆ ਹੁੰਦਾ ਸੀ, ਅੱਧਾ ਲਿਆ ਕੇ ਤੇ ਜ਼ਖੀਰੇ 'ਚ ਲਾ ਕੇ ਨਾ 4 ਚਫੇਰੇ ਗੰਨਾਂ ਲਾਤੀਆਂ। ਅੱਛਾ। ਟਰੱਕਾਂ 'ਚੋਂ ਥੱਲੇ ਤਾਰ ਦਿੱਤਾ ਸਾਨੂੰ। ਤੁਸੀਂ ਵੀ ਉਸ ਕਾਫ ਵਿੱਚ ਹੀ ਸੀ? ਅਸੀਂ ਵੀ ਵਿੱਚ ਸੀਗੇ। ਵੇਖਿਆ ਕਿ ਜਿਸ ਵੇਲੇ ਮੰਜ਼ਰ ਤੇ ਕਿਹਾ ਅੱਛਾ ਲੈ ਵਾਰਸ ਆਉਣ, ਨਾ ਭਾਈ ਸਕਦੇ ਨਾ ਕੁਝ ਕਰ ਸਕਦੇ। ਅੱਲਾਹ ਤਾਲਾ ਦਾ ਹੁਕਮ ਹੋਇਆ, ਉਸ ਬੰਦੇ ਦੇ ਜ਼ਰੀਏ ਨਾਲ ਉਹਨੇ ਚਿਰ ਨੂੰ ਫੌਜ ਪਹੁੰਚ ਗਈ। ਫੌਜ ਪਹੁੰਚ ਗਈ। ਅਜੇ ਕੋਈ ਫਾਇਰਿੰਗ ਨਹੀਂ ਸੀ, ਗੱਲ ਨਹੀਂ ਸੀ, ਬਾਤ ਨਹੀਂ ਸੀ। ਉਹਨਾਂ ਨੇ ਜਿਸ ਵੇਲੇ ਫੌਜੀਆਂ ਨੇ ਸਾਰਨ ਵਜਾਇਆ ਨਾ ਤੇ ਉਹਨਾਂ ਨੇ ਕੀਤਾ ਦੁਬਾਰਾ ਟਰੱਕ ਕੋਲ ਕਰਕੇ ਤੇ ਆਵਾਮ ਨੂੰ ਕਹਿਣ ਲੱਗੇ ਛੇਤੀ ਕਰੋ, ਚੜੋ 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 ਵਿੱਚ। ਉਹਨੇ ਚਿਰ ਨੂੰ ਉਹਨਾਂ ਨੂੰ ਪਤਾ ਲੱਗ ਗਿਆ। ਫੌਜ ਆਪਣੀ ਜਿਸ ਵੇਲੇ ਕੋਲ ਆਈ ਤੇ ਬੰਦਿਆਂ ਨੇ ਹਲਕਤ ਪੈਰਿਆ ਕੀਤੀ ਵੀ ਸਾਡੇ ਨਾਲ ਆ ਕੁਛ ਹੋਣ ਲੱਗਾ ਸੀ। ਉਹਨੇ ਕਿਹਾ ਠੀਕ ਹੋ ਗਿਆ, ਤੁਸੀਂ ਹੁਣ ਚੜੋ ਟਰੱਕਾਂ 'ਚ। ਅੱਛਾ। ਉਹ ਫੌਜੀ ਜਿਹੜੇ ਸੀਗੇ ਅੱਧੇ ਕੁ ਸਾਡੇ ਨਾਲ ਆ ਗਿਆ ਤੇ ਬਾਕੀ ਅਸੀਂ ਰੌਲਾ ਪਾਇਆ ਸਿਆਣਿਆਂ ਬੰਦਿਆਂ ਨੇ ਵੀ ਸਾਡਾ ਅੱਧਾ ਕਾਫਲਾ ਪਿੱਛੇ ਤੁਰਿਆ ਆਉਂਦਾ। ਹਾਂ। ਉਹਦੇ ਫੌਜੀ ਜਿਹੜੇ ਸੀ ਫਿਰ ਉਧਰ ਚਲੇ ਗਏ। ਉਹ ਉਹਨਾਂ ਨੂੰ ਪੈਦਲ ਲੈ ਕੇ ਲਾਹੌਰ ਪਹੁੰਚੇ। ਹਾਂ। ਤੇ ਸਾਨੂੰ ਗੱਲ ਹੈ ਵੀ ਉਸੇ ਤਰ੍ਹਾਂ ਟਰੱਕਾਂ ਤੇ ਲੱਦ ਕੇ ਤੇ ਲਿਆ ਕੇ ਹਵਾਈ ਜਹਾਜ਼ਾਂ ਦਾ ਅੱਡਾ ਜਿੱਥੇ ਹੈ ਨਾ, ਹਵਾਈ ਜਹਾਜ਼ਾਂ ਦੇ ਅੱਡੇ ਦੇ ਵਿੱਚ ਸਾਨੂੰ ਲਾਤਾ। ਅੱਛਾ। ਉੱਥੇ ਲਾਤਾ, ਪਾਕਿਸਤਾਨ ਆ ਗਿਆ ਜੀ। ਠੀਕ। ਮੁੜ ਕੇ ਘੰਟੇ ਕੁ ਬਾਅਦ ਐਲਾਨ ਹੋਇਆ ਵੀ ਜਿਹਦੇ ਕੋਲ ਖਾਣ ਨੂੰ ਕੋਈ ਸ਼ੈ ਨਹੀਂ ਲੈ ਆਓ, ਆ ਜਾਓ। ਉੱਥੋਂ ਡੀਪੂ ਤੋਂ ਆਟਾ ਮਿਲਦਾ। ਉਹ ਗੁਆਰਾ, ਹਰ ਮੂੰਗੀ, ਬਾਜਰਾ
ਕਣਕ ਇਸ ਤਰ੍ਹਾਂ ਦਾ ਪੀਸਾ ਰਲਿਆ ਆਟਾ, ਉਹ ਪਾਈਆ ਜੀ ਦਾ ਕਹਿੰਦਾ ਕਲੂ ਜੀ ਦਾ ਦੇਣ, ਉਹ ਲਿਆਂਦਾ, ਲਿਆ ਕੇ ਉੱਥੇ ਮੁੜ ਕੇ ਮਹੀਨਾ 20 ਦਿਨ ਉੱਥੇ ਬੈਠੇ ਰਹੇ। 15 ਦਿਨ ਵੱਡੀ ਈਦ ਦੇ ਵਿੱਚ ਰਹਿੰਦੇ ਸੀਗੇ, ਜਿਸ ਦਿਨ ਅਸੀਂ ਇਸ 69 ਚ ਆਏ ਹਾਂ। ਅੱਛਾ। ਲਾਹੌਰੋਂ ਉੱਠ ਕੇ ਇੱਥੇ ਇੱਕ ਸਾਡਾ ਬਜ਼ੁਰਗ ਸੀਗਾ, ਉਹ ਪੁਰਾਣੇ ਵਕਤ ਦਾ ਆਇਆ ਸੀ ਤੇ ਉਹਦੀ ਇੱਥੇ 69 ਚ ਰਿਹਾਇਸ਼ ਸੀ। ਉਹ ਲਾਹੌਰੋਂ ਫਿਰ ਸਾਨੂੰ ਇੱਥੇ ਲਾਇਆ। ਸਹੀ। ਤੇ ਵੇਲ ਨੇ ਤੇ ਜੇ ਪੜ੍ਹਨਾ ਨਹੀਂ ਤੇ ਸਿੱਖ ਇੰਨਾ ਕਦਰ ਕਰਦੇ ਹੁੰਦੇ ਸੀ ਮੁਸਲਮਾਨਾਂ ਦਾ, ਉਹ ਗੋਡਿਆਂ ਪਾਣੇ ਰੇੜ ਕੇ ਆਣ ਕੇ ਤੇ ਹੱਥ ਚੁੰਮਦੇ ਹੁੰਦੇ, ਜਿਵੇਂ ਆਪਾਂ ਸੈਯਦ ਨੂੰ ਸਲਾਮ ਕਰਦੇ ਹਾਂ ਨਾ, ਇਸ ਤਰ੍ਹਾਂ ਆਣ ਕੇ ਕਹਿਣਾ ਮੀਏ ਆ ਗਿਆ। ਯਾਨੀ ਬਾਬਿਆਂ ਦਾ ਇੰਨਾ ਇਹਤਰਾਮ ਕਰਦੇ ਸੀ, ਬਾਬਿਆਂ ਦਾ ਇੰਨਾ ਇਹਤਰਾਮ ਕਰਦੇ ਸੀ। ਨੇ ਗੋਡਿਆਂ ਪਾੜ ਕੇ ਰਹਿਣਾ, ਹਾਂਜੀ, ਹੱਥ ਚੁੰਮਣੇ ਉਹਨਾਂ ਦੇ। ਹਾਂਜੀ, ਕੀ ਬਾਤ। ਤੇ ਕਹਿਣਾ ਮੀਏ ਆ ਗਿਆ, ਤੇ ਮੰਜੀ ਨਾ ਹੋਵੇ ਤੇ ਕਪੜਾ ਵਿਛਾ ਕੇ ਦੇਣਾ ਬਹਿਣ ਵਾਸਤੇ। ਅੱਛਾ, ਉਹਨਾਂ ਸਿੱਖਾਂ ਨੇ। ਹਾਂਜੀ। ਤਾਂ ਤੁਸੀਂ ਹੁਣ ਇੰਡੀਆ ਗਏ ਸੀ। ਹਾਂਜੀ। ਇੰਡੀਆ ਤੁਸੀਂ ਉੱਥੇ ਜਾ ਕੇ ਆਪਣੇ ਪਿੰਡ ਗਏ ਸੀ, ਜਿਹੜੇ ਪਿੰਡ ਤੁਸੀਂ ਰਹਿੰਦੇ? ਹਾਂਜੀ, ਆਪਣੇ ਪਿੰਡ ਗਏ, ਆਪਣੇ ਮਰੱਬੇ ਗਏ ਆ। ਉਦੋਂ ਟੂਆ ਖੂਹ ਲੱਗਾ ਸੀ। ਅੱਛਾ। ਹੁਣ ਟੂਐਲ ਲੱਗਾ ਸੀ। ਗੱਡੀ ਜਾ ਕੇ ਖੜੀ। ਪਿੰਡ ਦਾ ਉਹੀ ਨਾਮ ਆ? ਉਹੀ ਨਾਮ ਪਿੰਡ ਦਾ। ਹੈ? ਪਿੰਡ ਦਾ ਨਾਮ ਹੀ ਉਹੀ ਆ। ਤੇ ਨੀਵੀਂ ਤਲਵੰਡੀ ਸਾਡੇ ਖੂਹ ਦਾ ਵੀ ਉਹੀ ਨਾਮ ਚੱਲਣ ਡਿਆ, ਲੁਹਾਰਾਂ ਵਾਲਾ ਖੂਹ ਵੱਜਦਾ ਸੀਗਾ। ਅੱਛਾ। ਅੱਜ ਵੀ ਉਹ ਲੁਹਾਰਾਂ ਵਾਲਾ ਹੀ। ਅੱਛਾ। ਆਪਣੇ ਮਰੱਬੇ ਜਾ ਕੇ ਬ੍ਰੇਕ ਗੱਡੀ ਦੀ ਲਾਈ ਅਸੀਂ। ਅੱਛਾ। ਜਿਸ ਵੇਲੇ ਉੱਥੇ ਫਿਰੇ ਤੁਰੇ 4 ਚਫੇਰੇ, ਮੈਂ ਹੱਥ ਮੂੰਹ ਧੋਤਾ, ਟੂਐਲ ਚੱਲਣ ਡਿਆ ਸੀ। ਸਿੱਖ ਲੰਮਾ ਪਿਆ ਪਰਾਂ ਟਾਹਲੀ ਥੱਲੇ। ਅੱਛਾ। ਉਹ ਵੀ ਉੱਠ ਕੇ, ਮੈਂ ਜਦੋਂ ਬਾਹਰ ਪਰਾਂ ਫਿਰ ਫੁਰ ਕੇ ਆਇਆ ਨਾ, ਉਦੋਂ ਆਣ ਕੇ ਮਿਲਿਆ। 2 ਮੁੰਡੇ ਮੇਰੇ ਨਾਲ ਸੀਗੇ। ਤੁਹਾਡੀ ਜ਼ਮੀਨ ਹੁਣ ਕਿੰਨੇ ਵਾਹੀ ਹੈ ਉੱਥੇ? ਸਿੱਖਾਂ ਨੇ। ਉਹਦਾ ਨਾਂ ਕੋਈ ਪਤਾ? ਨਹੀਂ, ਨਾ ਨਹੀਂ ਮੈਂ ਉਹਨੂੰ ਪੁੱਛਿਆ। ਗਿਆ, ਮੈਨੂੰ ਉਹਨੇ ਕਿਹਾ ਟੂਐਲ ਬੰਦ ਕਰ ਦੇ, ਘਰ ਚੱਲ ਗਏ। ਰੋਟੀ, ਮੈਂ ਕਿਹਾ ਰੋਟੀ ਮੈਂ ਖਾਂਦਾ ਹੀ 2 ਟਾਈਮ ਹੁੰਦਾ, ਸੁਬਾਹ ਤੇ ਸ਼ਾਮ। ਅੱਛਾ। ਤੁਹਾਨੂੰ ਸ਼ੌਕ ਕੀ ਸੀ ਉੱਥੇ ਜਾਣ ਦਾ? ਸ਼ੌਕ ਮੈਨੂੰ ਇਹ ਸੀ, ਅਜਮੇਰ ਸ਼ਰੀਫ ਦੀ ਗੱਲ ਹੈ ਵੀ ਕੇਸਟ ਸੀ, ਉਹ ਮੈਂ ਸੀਡੀ ਤੇ ਵੇਖਦਾ ਰਿਹਾ ਕਈ ਦਿਨ। ਬਸ ਐਵੇਂ ਦਿਲ ਦੇ ਵਿੱਚ ਸ਼ੌਕ ਹੋ ਗਿਆ ਵੀ ਅਜਮੇਰ ਜ਼ਰੂਰ ਜਾਣਾ। ਅੱਛਾ। ਜਾਂ ਆਪਣੇ ਘਰ ਜਾਣਾ ਮੈਂ। ਮਤਲਬ ਆਪਣਾ ਘਰ ਵੇਖਣਾ? ਘਰ ਵੇਖਣਾ, ਇਹ ਸ਼ੌਕ ਆ ਮੇਰਾ। ਅੱਛਾ। ਬਸ ਫਿਰ ਤੁਸੀਂ ਇੱਥੋਂ ਚਲੇ ਗਏ? ਇੱਥੋਂ ਜਿੱਥੇ ਲਾਹੌਰ ਅਸੀਂ ਆਪਣੀ ਗੱਡੀ ਤੇ ਕਾਰ ਤੇ ਗਏ ਆ। ਅਸੀਂ ਬਾਗੇ ਗਏ ਆ। ਉੱਥੇ ਜਾਂਦੇ ਉਹਨਾਂ ਨੇ ਚੈੱਕ ਕੀਤਾ ਕਰਕੇ ਤੇ ਲਿਖ ਲੂ ਕੇ ਤੇ ਅਗਲੇ ਪਾਸੇ ਭੇਜ ਦਿੱਤਾ। ਅਗਲੇ ਪਾਸੇ ਉਹਨਾਂ ਨੇ ਚੈੱਕ ਕੀਤਾ ਤੇ ਅੱਗੇ ਕੱਢਿਆ ਸਾਨੂੰ, ਤੇ ਅੱਗੇ ਬੱਸ ਖੜੀ ਸੀਗੀ। ਅਸੀਂ ਉਹ ਬੱਸ 'ਚ ਚੜ੍ਹ ਕੇ ਤੇ ਅੱਗੇ ਚਲੇ ਗਏ ਇੱਕ ਮਰੱਬੇ ਕਿਤੇ। ਅੱਛਾ। ਉੱਥੇ ਗਏ ਤੇ ਉਹ ਮੁਰੇ ਆਪੋ ਆਪਣੀਆਂ ਗੱਡੀਆਂ ਹਰ ਕੋਈ ਲੈ ਕੇ ਖੜਾ, ਆਪਣੀਆਂ ਸਵਾਰੀਆਂ ਲਿਜਾਣ ਵਾਸਤੇ। ਉਹਨਾਂ ਨੇ ਸਾਨੂੰ ਗੱਡੀ 'ਚ ਬਿਠਾਇਆ, ਬਿਠਾ ਕੇ ਤੇ ਅਟਾਰੀ ਉੱਥੇ ਦਾਬਤ ਸੀਗੀ। ਉੱਥੋਂ ਦਾਬਤ ਖਾਧੀ ਅਟਾਰੀ, ਖਾ ਕੇ ਤੇ ਫਿਰ ਅਸੀਂ ਸ਼ਾਮ ਨੂੰ ਚਲੇ ਗਏ ਬਠਿੰਡੇ। ਬਠਿੰਡਾ ਇੱਕ ਜੰਕਸ਼ਨ ਆ, ਬਹੁਤ ਵੱਡਾ ਸ਼ਹਿਰ। 5 ਮਿੰਟ ਹੀ ਠੀਕ ਗੱਡੀ ਨਿਕਲਦੀ ਹੈ। ਅੱਛਾ। ਬਹੁਤ ਵੱਡਾ ਸ਼ਹਿਰ। ਲੋ ਜੀ, ਜਾਂਦੇ ਅਸੀਂ ਜਾਣਾ ਸੀ ਸਿੱਧੇ ਥਾਣੇ। ਜਿਸ ਵੇਲੇ ਥਾਣੇ ਗਏ ਤੇ ਮੈਂ ਵੇਖਿਆ ਸਾਡੇ ਮੁਲਕ ਦੇ ਵਿੱਚ, ਮੈਂ ਕਿਹਾ 40-40 ਬੰਦਾ ਤੇ 100-100 ਬੰਦਾ ਥਾਣਿਆਂ 'ਚ ਫਿਰਦਾ। ਇੱਥੇ ਇਦਾਂ ਬੰਦਾ ਨਹੀਂ, ਛੇੜੂ ਨਹੀਂ ਦਿਖਦੀ ਕੋਈ ਸ਼ਾਇਦ ਨਹੀਂ। ਜਿਸ ਵੇਲੇ ਥੋੜਾ ਜਿਹਾ ਗਾਂਹ ਹੋਏ ਤੇ ਵੇਖਿਆ ਤੇ ਇੱਕ ਪਾਸੇ 2 ਲੇਡੀ ਬੈਠੀਆਂ, ਇੱਕ ਪਾਸੇ ਇੱਕ ਬੰਦਾ ਮੁੰਡਾ, ਜੰਗ ਤੇਰੀ ਉਮਰ ਦਾ, ਥਾਣੇਦਾਰ ਹੋਵੇ ਤੇ ਹੋਵੇ ਸਿੱਖ, ਉਹ ਬੈਠਾ। ਉਹਨੇ ਜਿਸ ਵੇਲੇ ਸਾਨੂੰ ਵੇਖਿਆ ਨਾ, ਉਹਨੇ ਕੀਤਾ ਦਾ ਕੁਰਸੀਆਂ ਖਿੱਚ ਕੇ ਨਾ ਤੇ 4 ਮੇਜ਼ ਦੇ ਦੁਆਲੇ ਕਰਤੀਆਂ। ਮੇਜ਼ ਦੇ ਦੁਆਲੇ ਕਰਤੀਆਂ। ਅਸੀਂ ਗਏ ਜਾ ਕੇ, ਜਾਂਦੇ ਨਾਲ ਦੁਆ ਸਲਾਮ ਲਈ, ਉਹਨੂੰ ਲੈ ਕੇ ਉਹਨੂੰ ਕੁਰਸੀਆਂ ਤੇ ਬਿਠਾ ਲਿਆ। ਇੱਕ ਲੇਡੀ ਹੋਵੇ ਪਾਣੀ ਪਿਆਉਣ ਵਾਸਤੇ, ਉਹਨੂੰ ਇਸ਼ਾਰਾ ਕੀਤਾ ਵੀ ਇਹ ਪਾਕਿਸਤਾਨੋਂ ਆਏ ਆ, ਤੇ ਉਹਨੇ ਨੈਸਲੇ ਦੀਆਂ ਬੰਦ ਬੋਤਲਾਂ ਦਾ ਫਰਿੱਜ ਚੋਂ ਕੱਢ ਕੇ ਲਿਆਂਦੀਆਂ। ਉਹਨੇ ਫਿਰ ਉਹਦੇ ਕੋਲੋਂ ਫੜ ਕੇ ਆਪਣੇ ਹੱਥ ਨਾਲ ਥਾਣੇਦਾਰ ਨੇ ਪਾਣੀ ਪਿਆਇਆ। ਅਸੀਂ ਜੇ ਪਾਣੀ ਪੀਂਦੇ ਸੀ ਤੇ ਉੱਥੋਂ ਮੁਨਸ਼ੀ ਆ ਗਿਆ। ਮੁਨਸ਼ੀ ਨੂੰ ਥਾਣੇਦਾਰ ਨੇ ਆਪਣੀ ਜੇਬ ਤੋਂ 400 ਰੁਪਇਆ ਕੱਢ ਕੇ ਦਿੱਤਾ। ਉਹਨੂੰ ਇਸ਼ਾਰੇ ਨਾਲ ਸਮਝਾਇਆ, ਬੋਲ ਕੇ ਨਹੀਂ ਦੱਸਿਆ। ਉਹ ਕਾਜੂ ਬਦਾਮਾਂ ਦੀਆਂ ਗਿਰੀਆਂ ਤੇ ਬੋਤਲ ਉਹ ਲੈ ਆਇਆ। ਥਾਣੇਦਾਰ ਕੁਰਸੀ ਤੇ ਨਹੀਂ ਬੈਠਾ, ਸਾਡੇ ਸਿਰ ਤੇ ਖੜਾ ਰਿਹਾ। ਉਹ ਬੋਤਲ ਲੈ ਕੇ ਆਇਆ, ਉਹਨੇ ਸਾਰਾ ਕੁਝ ਮੋਹਰੇ ਰੱਖ ਦਿੱਤਾ। ਉਹ ਅਸੀਂ ਖਾ ਪੀ ਲਿਆ ਤੇ ਉਹਨੇ ਬੋਤਲ ਖੋਲੀ, ਆਪਣੇ ਹੱਥ ਨਾਲ ਉਹਨੇ ਪਾਣੀ ਪਿਆ ਲਿਆ ਸਾਨੂੰ। ਉਹਨਾਂ ਚਿਰ ਫੇਰ ਖੜਾ ਰਿਹਾ। ਜਿੱਥੇ ਲੈ ਖੜਾ ਰਿਹਾ ਤੇ ਮੁੜ ਕੇ ਪੁੱਛਦਾ ਵੀ ਬਾਪੂ ਤੇਰੀ ਉਮਰ ਕਿਤਨੀ ਹੈ?
ਮੈਂ ਤੇ ਜੇ ਚੁੱਪ ਹੀ ਸੀਗਾ। ਜਿਹਦੇ ਨਾਲ ਮੈਂ ਜਾਣਾ ਸੀਗਾ ਉਹ ਸ਼ਨਾਖਤੀ ਕਾਰਡ ਦੀ ਕਾਪੀ ਲੱਗੀ ਹੁੰਦੀ ਨਾਲ। ਉਹ ਕਹਿੰਦੀ ਆ ਵੀ ਬਾਪੂ ਦੀ ਉਮਰ 87 ਸਾਲ। ਹਾਂ ਅੱਛਾ। ਪਰ ਉਹ ਕੁਰਸੀ ਇੱਕ ਪਈ ਸੀਗੀ, ਜਾ ਕੇ ਕੁਰਸੀ ਜਾ ਕੇ ਆਣ ਕੇ ਤੇ ਮੇਰੇ ਕੋਲ ਬਹਿ ਗਿਆ। ਮੈਨੂੰ ਕਹਿੰਦਾ ਬਾਪੂ ਉਹ ਜਿਹੜੀ ਹਿੰਦੁਸਤਾਨ ਤੇ ਪਾਕਿਸਤਾਨ ਵਾਲੀ ਗੱਲ ਆ ਨਾ ਬਣਨ ਵਾਲੀ, ਉਹ ਸੁਣਾ ਕੀ ਹੋਇਆ। ਮੈਂ ਕਿਹਾ ਪੁੱਤ ਉਹ ਕਹਾਣੀ ਸੁਣਨ ਵਾਲੀ ਨਹੀਂ, ਇਹ ਅੱਲਾਹ ਤਾਲਾ ਦਾ ਹੁਕਮ ਆ ਕਿ ਜਿਸ ਵੇਲੇ ਵੇਖੋ ਨਾ ਇੱਕ ਮਾਂ ਦੇ ਪੁੱਤ 7 ਭਰਾ ਹੁੰਦੇ ਆ, ਉਹ 7 ਵੱਖੋ ਵੱਖ ਹੁੰਦੇ, ਉਹਨਾਂ ਦਾ ਮੁਕੱਦਰ ਵੱਖੋ ਵੱਖ ਹੁੰਦਾ, ਜ਼ੇਨ ਉਹਨਾਂ ਦਾ ਵੱਖੋ ਵੱਖ ਹੁੰਦਾ। ਇਹ ਅੱਲਾਹ ਤਾਲਾ ਦਾ ਹੁਕਮ ਸੀ। ਵੱਡਾ ਟੁੱਕੀ ਬਥੇਰੀ ਹੋਈ ਆ। ਮੈਂ ਕਿਹਾ ਹਾਂ ਮਲਟਾ ਡੋਗਰਾ ਤੇ ਕਾਲੀ, ਮੈਂ ਕਿਹਾ 3 ਕੌਮਾਂ ਸੀਗੀਆਂ ਜਿਹੜੀਆਂ ਇਦਾਂ ਦਾ ਕੰਮ ਕਰਨ ਵਾਲੀਆਂ ਸੀਗੀਆਂ। ਉਹ ਬਹੁਤ ਕੁਛ ਹੋਇਆ। ਉਸ ਬੰਦੇ ਨੇ ਰੋ ਰੋ ਕੇ ਸੁਣ ਕੇ ਗੱਲ, ਆ ਜਿਹੜੇ ਕੱਪੜੇ ਸੀ ਨਾ ਇਹ ਸਾਰੀ ਝੋਲੀ ਭੇਜ ਗਈ। ਉਹਨੇ ਕਿਹਾ ਇੱਕ ਥਾਂ ਰਹਿੰਦੇ ਸੀ ਅਸੀਂ, ਐਡਾ ਇੱਕ ਦੂਏ ਨਾਲ ਪਿਆਰ ਸੀ ਤੇ ਇਹ ਹੈ ਸ਼ਰੋਏ ਸਾਡੇ। ਚਲੋ ਜੀ, ਜਿਸ ਵੇਲੇ ਅਸੀਂ ਉੱਥੋਂ ਫਾਰਗ ਹੋਣ ਲੱਗੇ ਉਹਨੇ ਮੈਨੂੰ ਕਾਰਡ ਕੱਢਿਆ। ਉਹਨੇ ਕਿਹਾ, ਪੁੱਛਿਆ ਮੈਨੂੰ ਵੀ ਸ਼ੌਕ ਕੀ ਸੀ ਤੁਹਾਨੂੰ ਇੱਧਰ ਆਉਣ ਦਾ। ਮੈਂ ਕਿਹਾ ਰਿਸ਼ਤੇਦਾਰ ਤੇ ਮੇਰਾ ਕੋਈ ਨਹੀਂ ਇੱਧਰ। ਪਿੰਡ ਆਪਣਾ ਵੇਖਣਾ ਸੀ, ਇੱਕ ਆਪਣਾ ਪਿੰਡ ਵੇਖਣਾ ਸੀਗਾ, ਆਪਣਾ ਜੰਮਣ ਭੂਮ ਵੇਖਣਾ ਸੀ, ਆਪਣਾ ਘਰ ਵੇਖਣਾ ਤੇ ਦੂਸਰਾ ਅਜਮੇਰ ਜਾਣ ਦਾ ਸ਼ੌਕ ਆ। ਉਹਨੇ ਕਾਰਡ ਕੱਢ ਕੇ ਜੇਬ ਦੇ ਵਿੱਚੋਂ ਮੈਨੂੰ ਕਹਿਣ ਲੱਗਾ, ਬਾਬਾ ਜੀ ਇਹਨਾਂ ਦਾ ਜਿੱਥੇ ਵੀਜ਼ਾ ਹੈ ਉੱਥੇ ਰਹਿਣ ਦਿਓ। 13 ਮੁਲਕ ਦੇ ਵਿੱਚ 4 ਗੁੱਠੀ ਇੰਡੀਆ ਦੇ, ਜਿੱਥੇ 13 ਰੂਹ ਕਰੇ ਫਿਰ ਨਹੀਂ ਤੁਹਾਡਾ 1.25 ਮਹੀਨੇ ਦਾ ਵੀਜ਼ਾ। ਅੱਛਾ ਹਾਂ ਤੇ ਜੇ ਤੈਨੂੰ ਕੋਈ ਰੋਕੇ ਤੇ ਐਸੇ ਨੰਬਰ ਤੇ ਮੇਰੀ ਗੱਲ ਕਰਾ ਦੇਵੀਂ। ਤੈਨੂੰ ਰੋਕ ਲਵੇ ਕੋਈ 3 ਮਿੰਟ, ਮੈਂ ਰੋਕਾਂ ਉਹਨੂੰ 3 ਮਹੀਨੇ ਤੇ ਕहीं ਵੀ ਕਿਸੇ ਇਨਸਾਨ ਦਾ ਪੁੱਤਰ ਸੀ। ਹਾਂ ਤੇ ਜੇ ਨਾ ਰੋਕਾਂ ਤੇ ਕहीं ਵੀ ਐਵੇਂ ਸੀ। ਕਿਆ ਬਾਤ। ਤੇ ਕਿਸੇ ਨਹੀਂ ਰੋਕਿਆ ਤੇ ਨਹੀਂ ਮੈਂ ਕਿਸੇ ਨੂੰ ਉਹ ਕਾਰਡ ਵਿਖਾ ਲਿਆ ਤੇ ਨਹੀਂ ਪੁੱਛਿਆ ਕਿਸੇ ਨੂੰ। ਕਿਆ ਬਾਤ। ਗੱਡੀ ਵਾਲੇ ਨੂੰ ਫੋਨ ਕੀਤਾ, ਉੱਥੇ ਉਹ ਗੱਡੀ ਨਹੀਂ ਸੀ ਚੜ੍ਹ ਸਕਦੀ। 550 ਫੁੱਟ ਉੱਚੀ ਪਹਾੜੀ ਹੈ ਜਿਹਦੇ ਉੱਤੇ ਦਰਬਾਰ ਆ, ਥੱਲੇ ਵੀ ਦਰਬਾਰ ਆ, ਉਹਦੇ ਉੱਤੇ ਵੀ ਦਰਬਾਰ। ਅੱਛਾ। ਉਹ ਗੱਡੀ ਦੂਸਰੀ ਆਈ, ਜੀਪ ਆਈ, ਉਹਦੇ ਉੱਤੇ ਬੈਠੇ ਅਸੀਂ, ਉੱਤੇ ਚਲੇ ਗਏ। ਉੱਤੇ ਜਾ ਕੇ ਮਤਵਲੀ ਜਿਹੜਾ ਦਰਬਾਰ ਦਾ ਉਹਨੂੰ ਮਿਲ ਗਏ ਕਿ ਸਲਾਮ ਕਰਕੇ ਤੇ ਉਹਨਾਂ ਨੇ ਕਿਹਾ ਵੀ ਅਸੀਂ ਚਾਦਰਾਂ ਵੀ ਚੜਾਉਣੀਆਂ। ਉਹਨੇ ਕਿਹਾ ਬੰਦਾ ਤੁਹਾਡੇ ਨਾਲ ਜਾਂਦਾ। ਚਾਦਰਾਂ ਅਸੀਂ ਬਾਜ਼ਾਰੋਂ ਲਿਆਉਣੀਆਂ। ਉਹਨਾਂ ਕਿਹਾ ਜੀ ਇੱਥੇ ਬੈਠੇ ਰਹੋ ਤਾਂ ਚਾਦਰਾਂ ਆ ਜਾਂਦੀਆਂ। ਉਹਨਾਂ ਦੁਕਾਨ ਵਾਲੇ ਨੂੰ ਫੋਨ ਕੀਤਾ, ਉਹ ਚਾਦਰਾਂ ਉੱਥੇ ਦੇ ਉਹ ਚਾਦਰਾਂ ਚਾੜੀਆਂ। ਅਸੀਂ ਦਰਬਾਰ ਤੇ ਸਲਾਮ ਕੀਤਾ ਕਰਨ ਤੋਂ ਬਾਅਦ ਕਹਿਣ ਲੱਗੇ ਰਾਤ ਰਵੋ। ਅਸੀਂ ਕਿਹਾ ਵੀ ਨਹੀਂ ਰਾਤ ਨਹੀਂ ਰਹਿਣਾ। ਉਹਨਾਂ ਬੜੀ ਗੱਲ ਹੈ ਵੀ ਖਿਦਮਤ ਕੀਤੀ, ਜਿੰਨੇ ਜੋਗੇ ਅਸੀਂ ਚਾਹ ਪੀਤੀ ਉੱਥੇ। ਚਾਹ ਚੂ ਪੀ ਕੇ ਤੇ ਉਹਨਾਂ ਨੇ ਤੋਹਫਾ ਦਿੱਤਾ ਮੈਨੂੰ, ਦਰਬਾਰ ਦੀਆਂ 2 ਚਾਦਰਾਂ ਲੱਥੀਆਂ ਜਿਹੜੀਆਂ ਸੀ ਨਾ ਛੋਟੀਆਂ। ਉਹਨਾਂ ਕਿਹਾ ਜੀ ਆ ਲੈ ਤੁਸੀਂ ਆਪਣੇ ਘਰ ਵਾਸਤੇ ਉੱਥੇ ਰੱਖਣੀਆਂ ਕੋਲ। ਠੀਕ ਹੈ। ਉੱਥੋਂ ਫਿਰ ਤੁਸੀਂ ਉੱਥੋਂ ਵਾਪਸ ਆ ਗਏ। ਜਿਸ ਵੇਲੇ ਵਾਪਸ ਆ ਗਏ ਘਰ, ਸੁਬਾਹ ਉੱਠੇ ਨਮਾਜ਼ ਪੜ੍ਹੀ ਆ, ਨਹਾ ਕੇ ਕੱਪੜੇ ਬਦਲ ਕੇ ਨਮਾਜ਼ ਪੜ੍ਹੀ। ਨਮਾਜ਼ ਪੜ੍ਹ ਕੇ ਤੇ ਰੋਟੀ ਖਾਧੀ ਹੈ। ਉਹਨੇ ਚਿਰ ਨੂੰ ਗੱਡੀ ਤੇਲ ਪਵਾ ਕੇ ਮੁੰਡੇ ਦੋਵੇਂ ਆ ਗਏ। ਉਹਨੇ ਕਿਹਾ ਬਾਪੂ ਆ ਜਾਓ ਜੀ। ਮੈਂ ਕਿਹਾ ਆ ਗਿਆ ਜੀ। ਗੱਡੀ 'ਚ ਬੈਠੇ ਆ। ਜਿਸ ਵੇਲੇ ਗਿੱਦੜਵਿੰਡੀ ਅਸੀਂ ਪਹੁੰਚੇ ਆ ਨਾ ਤੇ ਮੈਨੂੰ ਉਹ ਪੁੱਛਦੇ ਬਈ ਗਿੱਦੜਵਿੰਡੀ ਆ ਗਈ। ਮੈਂ ਕਿਹਾ ਆ ਗਈ। ਠੀਕ। ਉਦੋਂ ਸਟੇਸ਼ਨ ਦੇ ਉੱਤੇ ਇਕੱਲਾ ਸਟੇਸ਼ਨ ਹੀ ਸੀਗਾ, 1 ਮੁਰੱਬਾ ਹਟਵਾ ਪਿੰਡ ਸੀਗਾ। ਹੁਣ ਉਹ 1 ਮੁਰੱਬਾ ਸਨ ਜਿਹੜਾ ਉਹ ਇੱਕੋ ਕੁਛ ਹੋਇਆ। ਉੱਥੇ ਮੇਰੇ ਮਾਮੇ ਦਾ ਕਾਲਾ ਇੰਜਣ ਲਗਾਇਆ ਹੁੰਦਾ ਸੀ ਹਿੰਦੁਸਤਾਨ ਦੇ ਦੌਰ 'ਚ। ਅੱਛਾ। ਫਿਰ ਤੁਸੀਂ ਉੱਥੇ ਨਾਨਕਿਆਂ ਦੇ ਪਿੰਡ ਗਏ? ਹਾਂ, ਨਾਨਕਿਆਂ ਦੇ ਪਿੰਡ ਗਏ ਜਿੱਥੇ ਇੰਜਣ ਲਗਾਇਆ ਸੀ। ਨਾਨਕਿਆਂ ਦਾ ਘਰ ਸੀ, ਉਹ ਵੇਖਿਆ। ਫਿਰ ਤੁਰ ਕੇ ਉੱਥੇ ਕੌਣ ਸੀ? ਹੁਣ ਉੱਥੇ ਸਿੱਖ ਨਹੀਂ, ਬਾਕੀ ਉਹ ਨਾਨਕਿਆਂ ਦਾ ਜਿੱਥੇ ਇੰਜਣ ਲੱਗਾ ਸੀ ਉੱਥੇ ਕਿਸੇ ਦਾ ਘਰ ਬਣਿਆ ਸੀ? ਹਾਂਜੀ, ਹੁਣ ਉੱਥੇ ਘਰ ਬਣਿਆ ਸੀ। ਅੱਛਾ। ਫਿਰ ਉੱਥੋਂ ਗਏ, ਉੱਥੋਂ ਫਿਰ ਮੈਨੂੰ ਉਹ ਪੁੱਛਦੇ ਵੀ ਹੁਣ ਇੱਥੇ ਆ ਗਏ, ਹੁਣ ਗਾਂ ਦਾ ਸਾਨੂੰ ਨਹੀਂ ਪਤਾ, ਤੂੰ ਦੱਸ ਗਾਂ ਕਿਹੜਾ ਸਟੇਸ਼ਨ ਆਉਣਾ। ਮੈਂ ਕਿਹਾ ਗਾਂ ਆਉਣਾ ਸੁਲਤਾਨਪੁਰ। ਠੀਕ ਹੋ ਗਿਆ। ਅੱਗੇ ਮੈਂ ਕਿਹਾ ਉਦੋਂ ਅੱਗੇ ਆਉਣਾ ਭਾਜੀਆਂ ਦਾ ਸਟੇਸ਼ਨ। ਠੀਕ ਹੋ ਗਿਆ। ਚਲੋ ਜੀ। ਮੈਂ ਕਿਹਾ ਮੈਂ ਅਨਪੜ੍ਹ ਜਾਣਦੇ ਵੇਖਣਾ ਤਾਂ ਤੁਸੀਂ ਹੈ ਨਾ।
जिसले गए तो सुल्तानपुर स्टेशन जिस तरह पहले वक्त छड्ड के आए थे वो उस तरह ही खड़े, किसी ने पलस्तर भी नहीं किए। अच्छा, लाइन दे नाल नाल ही जिहड़ी फोटावास लाइन आउंदी सी ना ओहो ही लाइन सीगी ते हिंदुस्तान पाकिस्तान बनने तो पहला भी मैं इत्थे फिर के गया। अच्छा, पहला भी मैं फिर के गया। 4 आने मेरे लगे सी टिकट ते 8 आने मेरे भरा दे वड्डे दे लगे सीगे। हरूनाबाद दा नाम है बदरू वाला ते मरोट दा फूलड़े दा नाम है, फोटावास दा नाम है फूलड़ा। फूलड़ा, अच्छा। हाँ, बौल नगर दा नाम है रोजा वाली। हाँ, 2 टाइम गड्डी दे आउंदे हुंदे सी, एक इथों पर टप जांदा सी भोले वालों पर ते दूसरा बाबलपुरों हो के ते फिर आउंदी हुंदी सी। अच्छा, जिसले उथों असीं चले ते चले गए सुल्तानपुर आ गया, अगे पाजियां दा स्टेशन आ गया। कहंदे हुण किधर नूं जाना? मैं कहा लैंदे नूं। ਉਹ ਸੜਕਾਂ, ਮੈਂ ਕਿਹਾ ਉਹ ਛੱਡ ਕੇ ਮੁੜ। ਅੱਛਾ, ਛੱਡ ਕੇ ਮੁੜੇ। ਕਹਿੰਦੇ ਹੁਣ ਪਿੰਡ ਕਿਹੜਾ ਆਉਣਾ? ਮੈਂ ਕਿਹਾ ਸਿੱਖਾਂ ਦੀਆਂ ਕਲਾੜਾਂ ਆਉਣੀਆਂ। ਅੱਛਾ ਕਹਿੰਦਾ, ਮੈਂ ਕਿਹਾ ਪੂਰਾ ਪਿੰਡ ਹੀ ਸਿੱਖਾਂ ਦਾ। ਜਿਹੜੇ ਪਿੰਡ ਦੇ ਗੋਲ ਗਏ, ਮੈਂ ਕਿਹਾ ਬਾਹਰੋਂ ਬਾਹਰ ਯਾਰ ਜਿੱਧਰ ਸੜਕ ਜਾਂਦੀ ਉੱਧਰ ਤੁਰਿਆ ਚੱਲ ਤੂੰ। ਇਹ ਸੜਕ ਜਾਣੀ ਸਾਡੇ ਪਿੰਡ ਨੂੰ, ਹੋਰ ਕਿਸੇ ਪਾਸੇ ਨੂੰ ਤਾਂ ਜਾਂਦੀ ਨਹੀਂ। ਅੱਛਾ, ਹੁਣ ਕਹਿੰਦਾ ਪਿੰਡ ਲੰਘ ਕੇ ਅਗਲੇ ਪਾਸੇ ਕੀ ਆਉਣਾ? ਮੈਂ ਕਿਹਾ ਚੂੜਿਆਂ ਦੀ ਬਸਤੀ। ਉਹ ਤੋਂ ਕੱਚੇ ਕੋਠੇ ਸੀਗੇ, ਢੱਠੇ ਹੋਏ ਛੱਪਰੀਆਂ। ਹੁਣ ਉਹ ਪੱਕੇ ਮਕਾਨ ਤੇ ਨੇ, ਬਿਲਡਿੰਗਾਂ 3-3 ਮੰਜ਼ਲੀਆਂ ਛੱਤੀਆਂ ਉੱਤੇ। ਅੱਗੇ 2 ਮਰਬਿਆਂ ਦਾ ਆਪਣਾ ਪਿੰਡ ਸੀਗਾ। ਪਿੰਡ ਦੇ ਬਾਹਰ ਬਾਹਰ ਹੀ ਅਗਲਿਆਂ ਪਿੰਡਾਂ ਨੂੰ ਛੱਡ ਗਈ ਸੀ। ਉਸੇ ਰੋਡ ਦੇ ਉੱਤੇ ਹੀ ਆਪਣਾ ਮਰਬਾ ਸੀਗਾ। ਅੱਛਾ, ਉਹ ਸਾਡਾ 5 ਘਰਾਂ ਦਾ 5 ਘਰ ਸੀ ਅਸੀਂ ਮੁਗਲਾਂ ਬਿਆਦਰੀ ਦੇ। ਉਸ ਗਲੀ ਦੇ ਵਿੱਚ ਘਰ ਵੀ ਸਾਡੇ ਬਾਜ਼ਾਰ 'ਚ ਹੋਰ ਕਿਸੇ ਦਾ ਬੂਹਾ ਨਹੀਂ ਸੀ। ਵਿਚਾਲੇ ਪਿੰਡ ਦੇ ਉਹ ਜਗ੍ਹਾ ਸੀ, ਉਹ ਗਲੀ ਦੇ ਵਿੱਚ ਗੱਡੀ ਤੇ ਅਸੀਂ ਗਏ ਹਾਂ ਤੇ ਹੁਣ ਵੀ ਹੋਰ ਕਿਸੇ ਦਾ ਬੂਹਾ ਕੋਈ ਨਹੀਂ। ਉਹੋ ਹੀ 5 ਘਰਾਂ ਦੇ ਅੱਗੇ ਜਾ ਕੇ। ਉੱਥੇ ਹੁਣ ਕੌਣ ਬੈਠੇ ਆ? ਸਿੱਖ ਬੈਠੇ। ਹਾਂ, ਅੱਛਾ। ਗਏ ਫਿਰ ਤੁਸੀਂ, ਤੁਹਾਨੂੰ ਘਰ ਆਪਣਾ ਬੜਾ ਯਾਦ ਆਉਂਦਾ ਹੋਣਾ? ਹਾਂਜੀ, ਬੜਾ ਦਿਲ ਕਰਦਾ ਹੋਣਾ ਵੀ ਇੱਥੇ ਹੁੰਦੇ। ਬਿਲਕੁਲ ਜੀ, ਵੀ ਇੱਥੇ ਜੰਮੇ, ਇੱਥੇ ਪਲੇ। ਉਹ 4 ਬੋਤਲਾਂ ਮੈਂ ਉੱਥੋਂ ਪਾਣੀ ਦੀਆਂ ਭਰੀਆਂ ਸੀਗੀਆਂ ਨਸਲੇ ਵਾਲੇ। ਕਿੱਥੋਂ? ਆਪਣੇ ਖੂਹ ਤੋਂ, ਟੂਵੈਲ ਤੋਂ। ਉੱਥੇ ਮੁੰਡਿਆਂ ਨੂੰ ਮੈਂ ਕਿਹਾ ਤੁਸੀਂ ਵੀ ਪਾਣੀ ਆਪਣੇ ਸ਼ਹਿਰ ਦਾ ਪੀਂਦੇ ਤੇ ਆ ਸਾਡੇ, ਮੈਂ ਕਿਹਾ ਪਿੰਡ ਦਾ ਵੀ ਪਾਣੀ ਪੀ ਕੇ ਵੇਖੋ। ਆਪਣਾ ਉਹੋ ਜਿਹਾ ਕਸ਼ਮੀਰ ਦਾ ਪਾਣੀ ਜਿਹੋ ਜਿਹਾ ਹੈ ਨਾ, ਉਹੋ ਜਿਹਾ ਪਾਣੀ ਉਹ ਖੂਹਾਂ ਦੀ ਵਾਹੀ ਸੀ ਸਾਰੀ, ਥੱਲੇ ਦਾ ਪਾਣੀ। ਨਾਲੇ ਆਪਣੇ ਪਿੰਡ ਦਾ ਪਾਣੀ ਤੇ ਫਿਰ ਬੜਾ ਹੀ ਮਿੱਠਾ ਲੱਗਦਾ ਹੋਣਾ ਕਿ। 4 ਬੋਤਲਾਂ ਮੈਂ ਭਰ ਕੇ ਤੂੰ ਮੁੜ ਕੇ ਇੱਥੇ ਪਿੰਡ ਲਿਆਂਦੀਆਂ ਡਾਰਾਂ ਵਾਲੇ। ਅੱਛਾ, 4 ਬੋਤਲਾਂ ਉੱਥੋਂ ਭਰ ਕੇ ਮੈਂ ਇੱਥੇ ਲਿਆਂਦੀਆਂ। ਤੇ ਜਿੱਦਣ ਮੈਂ ਆਇਆ 35-40 ਸੂਟ ਕੱਪੜਿਆਂ ਦੇ ਸੀ, 9-10-15 ਚਾਦਰਾਂ ਸੀਗੀਆਂ ਆ ਉੱਤੇ ਵਾਲੀਆਂ। ਤੇ ਮੈਨੂੰ 2 ਗੱਡੀਆਂ ਬਜ਼ਾਰੋਂ ਛੱਡਣ ਆਈਆਂ ਸੀਗੀਆਂ ਬਾਗੇ ਬਾਰਡਰ ਜਿਸ ਵੇਲੇ ਮੈਂ ਇੱਧਰ ਆਇਆ। ਕਿਆ ਬਾਤ! ਇੰਨੀ ਇੱਜ਼ਤ ਉਹਨਾਂ ਲੋਕਾਂ ਨੇ ਕੀਤੀ ਸੀ ਤੇ 60-65 ਹਜ਼ਾਰ ਰੁਪਈਆ ਤੇਲ ਫੂਕਿਆ ਸੀ ਉਹਨਾਂ ਨੇ ਮੇਰੇ ਤੇ। ਮੇਰੇ ਕੋਲ ਰੁਪਈਆ ਨਹੀਂ ਸੀ ਕਿਤੇ ਗੱਲ ਹੈ ਵੀ ਲਿਆ। ਹਾਂਜੀ, ਕਿਆ ਬਾਤ! ਇੱਥੇ 3 ਵਾਰੀ ਆਏ ਆ ਆਪਾਂ ਵੀ, ਫਿਰ ਮਰਦਾਂ ਤਰ੍ਹਾਂ ਤੋਰਿਆ ਉਹਨੂੰ। ਸਹੀ, ਉਹ ਵੀ ਇੱਥੇ ਆਏ ਤੁਹਾਨੂੰ ਮਿਲ? 3 ਵਾਰੀ ਮਿਲ ਕੇ ਗਏ ਮੈਨੂੰ। ਅੱਛਾ, ਉਹ ਤੇ ਹੁਣ ਖੋਰੇ ਕਿੰਨੇ ਫੇਰੇ ਆਉਂਦੇ, ਉਹ ਤਾਂ ਗੱਲ ਕਰ। ਸਾਡਾ ਉਧਰ ਹੀ ਅੱਜ ਵੀ ਰਾਬਤਾ। ਉੱਥੇ ਰਾਬਤਾ ਵਾ? ਹਾਂ। ਹੁਣ ਉਹ ਕਿੱਥੇ ਰਹਿੰਦੇ ਆ? ਉੱਥੇ ਬਠਿੰਡੇ ਸ਼ਹਿਰ ਰਹਿੰਦੇ ਆ। ਨਾਜ਼ਰੀਨ, ਬਾਬਾ ਜੀ ਹੋਰਾਂ ਦੀਆਂ ਗੱਲਾਂ ਤੁਸੀਂ ਸੁਣੀਆਂ। ਰਿਆਸਤ ਕਪੂਰਥਲਾ, ਜ਼ਿਲ੍ਹਾ ਜਲੰਧਰ ਤੋਂ ਹਿਜਰਤ ਕਰਕੇ ਇੱਧਰ ਆਏ ਤੇ ਉੱਥੋਂ ਦੇ ਪਿੰਡ ਦੀਆਂ ਯਾਦਾਂ ਉਹਨਾਂ ਦੇ ਦਿਲ 'ਚ ਹਜੇ ਵੀ ਵਸਦੀਆਂ ਨੇ। ਹਿਜਰਤ ਦੇ ਹਾਲਾਤ ਉਹਨਾਂ ਵੇਖੇ, ਬੜੇ ਦਰਦ ਤੇ ਬੜੇ ਦੁੱਖ ਵੇਖੇ ਹਾਲਾਤ ਉਹਨਾਂ ਨੇ। ਜਦੋਂ ਇੱਥੇ ਆਏ ਉਹ ਦਿਲ 'ਚ ਯਾਦ ਆਪਣੇ ਪਿੰਡ ਦੀ ਅਜੇ ਵੀ ਆਉਂਦੀ ਸੀ। ਅੱਜ ਤੋਂ 3 ਸਾਲ ਪਹਿਲੋਂ ਬਾਬਾ ਜੀ ਹੋਰੀ ਫਿਰ ਪਿੰਡ ਦੀ ਯਾਦ ਨੇ ਸਤਾਇਆ। ਉੱਥੇ ਅਜਮੇਰ ਸ਼ਰੀਫ ਨਾਲੇ ਸਲਾਮ ਕਰਨ ਦਾ ਇਰਾਦਾ ਸੀ ਤੇ ਨਾਲੇ ਪਿੰਡ ਦੀ ਯਾਦ ਸਤਾਉਂਦੀ ਸੀ। ਬਾਬਾ ਜੀ ਹੋਰੀ ਇੱਥੋਂ ਫਿਰ ਗਏ ਇੰਡੀਆ, ਆਪਣਾ ਪਿੰਡ ਵੇਖ ਕੇ ਆਏ। ਉਹ ਘਰ ਅੱਜ ਵੀ ਬਾਬਾ ਜੀ ਨੂੰ ਯਾਦ ਆਉਂਦੇ ਨੇ, ਉਹ ਜਗ੍ਹਾ ਅੱਜ ਵੀ ਬਾਬਾ ਜੀ ਦੇ ਦਿਲ 'ਚ ਉਵੇਂ ਵਸਦੀਆਂ ਨੇ। ਬਾਬਾ ਜੀ ਕਹਿੰਦੇ ਨੇ ਮੈਂ ਉੱਥੇ ਆਪਣੇ ਪਿੰਡ 'ਚ ਗਿਆ, ਉਹ ਜਗ੍ਹਾ ਅੱਜ ਵੀ ਮੈਨੂੰ ਅਪਣਾਈਏ ਦਿੰਦੀਆਂ ਸੀ, ਅੱਜ ਵੀ ਪਿਆਰ ਦਿੰਦੀਆਂ ਸੀ। ਨਾਜ਼ਰੀਨ, ਮੈਂ ਵਸੀਮ ਹੈਦਰ ਅਲੀ PhD ਪੰਜਾਬੀ ਸਟੂਡੀਓ ਤੋਂ ਇਜਾਜ਼ਤ ਚਾਹਾਂਗਾ। ਰੱਬ ਰੱਖਾ।